ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੀ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਆਪਣੇ ਸਾਰੇ ਹਿਸਟੋਰੀਅਨਸ ਐਂਡ linguistics, especially the languages, the experts ਜਿਹੜੇ ਹੈਗੇ in Pakistan as well as all over India, and of course even in the other continents, particularly in Canada and in UK too. So बहुत अच्छा लग गया ये बड़ा अच्छा प्लेटफॉर्म इन्होंने शुरू किया है ਚੱਠਾ ਸਾਹਿਬ ਦੇ ਤੇ ਕੋਲਾ ਜੀ ਦੇ ਮੈਂ ਬਹੁਤ ਹੀ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਵੀ ਯਾਦ ਕੀਤਾ। ਸੋ ਅੱਜ ਦਾ ਜਿਹੜਾ ਮੈਂ ਥੀਮ ਚੂਜ਼ ਕੀਤਾ ਆ, ਮੈਂ ਸੋਚਿਆ ਕਿ ਸਿੰਸ ਇਹ ਪਲੇਟਫਾਰਮ ਦੇ ਨਾਲ ਆਪਾਂ ਇੱਕ ਦੂਸਰੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ। ਸੋ ਮੈਂ ਸੋਚਿਆ ਇਹਨਾਂ ਨੂੰ ਕਿਉਂ ਨਾ ਆਪਾਂ ਆਫਟਰ ਪਾਰਟੀਸ਼ਨ ਦੀ ਗੱਲ ਕਰੀਏ, ਜਦੋਂ ਕਿ ਇਹ ਲੈਂਗੁਏਜ ਦਾ ਇਸ਼ੂ ਇਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕਿਸ ਤਰ੍ਹਾਂ ਇੰਟਰਵੀਨ ਕਰਦਾ ਆ ਔਰ ਇਹਦਾ ਕੀ ਅਸਰ ਹੁੰਦਾ ਆ ਆਫਟਰ ਆਫ ਕੋਰਸ ਪਾਰਟੀਸ਼ਨ, ਔਰ ਈਸਟ ਪੰਜਾਬ ਨੂੰ ਲੈ ਕੇ ਹੀ ਮੈਂ ਆਪਣੀ ਗੱਲਬਾਤ ਕਰੂੰਗੀ। ਸਾਨੂੰ ਸਭ ਨੂੰ ਪਤਾ ਹੈ ਕਿ ਲੈਂਗੁਏਜ ਜਿਹੜਾ ਆ ਇਹ ਬੜਾ ਇੱਕ ਸਿਸਟਮ ਆ ਆਫ ਕਮਿਊਨੀਕੇਸ਼ਨ। ਅਸੀਂ ਥਰੂ ਸੈਟ ਆਫ ਸਾਊਂਡਸ ਆ, ਰਿਟਨ ਸਿੰਬਲਸ ਆ, ਜਿਹਦੇ ਜ਼ਰੀਏ ਅਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹਾਂ। ਜਿਹੜੇ ਵੀ ਲੋਕ ਕੋਈ ਪਰਟੀਕੂਲਰ ਰੀਜਨ ਵਿੱਚ ਰਹਿ ਰਹੇ ਹੈ ਉਹ ਆਪਸ ਦੇ ਵਿੱਚ ਤਾਂ ਕਿ ਕਮਿਊਨੀਕੇਟ ਕਰ ਸਕਣ ਜਾਂ ਲਿਖਤ ਦੇ ਵਿੱਚ ਵੀ ਲਿਖ ਕੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਣ। ਸੋ ਲੈਂਗੁਏਜ ਜਨਰਲੀ ਇਹ ਕੰਸੀਡਰ ਕਰਦੇ ਹਾਂ ਆਪਾਂ ਕਿ ਬੜੀ ਇੱਕ ਯੂਨੀਫਾਈਂਗ ਫੋਰਸ ਆ ਔਰ ਇਹ ਸਾਨੂੰ ਡਿਵਾਈਸਿਵ ਜੀਨਸ ਵੱਲ ਨਹੀਂ ਲੈ ਕੇ ਜਾਂਦੀ। ਇਨਫੈਕਟ ਅਸੀਂ ਇੱਕ ਦੂਜੇ ਦੇ ਜ਼ਿਆਦਾ ਨਜ਼ਦੀਕ ਆਉਂਦੇ ਹਾਂ, ਪਰਟੀਕੂਲਰਲੀ ਉਸ ਰੀਜਨ ਦੇ ਵਿੱਚ ਜਿੱਥੇ ਅਸੀਂ ਉਹ ਬੋਲੀ ਬੋਲਦੇ ਹਾਂ ਜਾਂ ਲਿਖਦੇ ਹਾਂ, ਤੇ ਉਹ ਸਾਨੂੰ ਇਕੱਠਾਪਨ ਜ਼ਿਆਦਾ ਸਿਖਾਉਂਦੀ ਹੈ। ਇੰਟਰਸਟਿੰਗਲੀ ਪੋਸਟ ਪਾਰਟੀਸ਼ਨ ਜਿਹੜਾ ਈਸਟ ਪੰਜਾਬ ਦਾ ਹਿੱਸਾ ਆ, ਇਨਫੈਕਟ ਇੱਥੇ ਇਹ ਕੋਹੇਸਿਵ ਨਹੀਂ ਰਹਿੰਦੀ, ਬਟ ਜਿਹੜਾ ਸਾਡਾ ਕੋਹੇਸਿਵ ਕੈਰੈਕਟਰਿਸਟਿਕਸ ਸੀਗੇ ਉਹਨਾਂ ਦੇ ਵਿੱਚ ਇਨਫੈਕਟ ਪੰਜਾਬੀਜ਼ ਦੇ ਵਿੱਚ ਇਹ ਇਰੋਜਨ ਆਉਂਦੀ ਹੈ, ਇਨਫੈਕਟ ਫਾੜ ਦਿੰਦੀ ਆ ਰਾਦਰ ਦੈਨ ਕਿ ਸਾਡਾ ਉਹ ਜੋ ਟ੍ਰੈਡੀਸ਼ਨਲੀ ਅਸੀਂ ਸੀ ਕੋਹੇਸਿਵਨੈਸ ਕਲਚਰਲੀ ਜਾਂ ਲਿੰਗੁਇਸਟਿਕਲੀ ਉਹ ਸਾਡੀ ਇਨਫੈਕਟ ਟੁੱਟਦੀ ਦਿਖਾਈ ਦਿੰਦੀ ਆ। ਇਹਦੀ ਬੈਕਡ੍ਰੌਪ ਥੋੜੀ ਜਿਹੀ ਥੀਮ ਨੂੰ ਬਿਫੋਰ ਆਈ ਟੱਚ ਉਹ ਜ਼ਰੂਰ ਮੈਂ ਦੇਣਾ ਚਾਹੂੰਗੀ। ਬੰਗਸ਼ ਸਾਹਿਬ ਨੇ ਆਲਰੇਡੀ ਇਸੇ ਸੀਰੀਜ਼ ਦੇ ਵਿੱਚ ਇੰਟਰਸਟਿੰਗ ਲੈਕਚਰ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਇਸ ਵੇਲੇ ਕਿਸ ਤਰ੍ਹਾਂ ਪੰਜਾਬੀ ਦਾ ਕੀ ਹਾਲ ਆ ਔਰ ਐਗਜ਼ੈਕਟਲੀ ਉਹ ਫੀਲ ਕਰਦੇ ਆ ਵੀ ਨਿਗਲੈਕਟ ਹੋਈ। ਦਿਸ ਵਾਜ਼ ਵਾਟ ਉਹਨਾਂ ਨੇ ਆਪਾਂ ਨੂੰ ਇਸੇ ਪਲੇਟਫਾਰਮ ਦੇ ਉੱਤੇ ਦੱਸਿਆ। ਇੰਟਰਸਟਿੰਗਲੀ ਮੈਂ ਗੱਲ ਕਰੂੰਗੀ ਥੋੜੀ ਜਿਹੀ ਬੈਕਗਰਾਉਂਡ ਜਿੱਥੋਂ ਕਿ ਉਹਨਾਂ ਨੇ ਵੀ ਹਿੰਟ ਦਿੱਤਾ ਸੀ ਕਿ ਪੰਜਾਬ ਬਿਫੋਰ ਪਾਰਟੀਸ਼ਨ ਡੈਫੀਨੇਟਲੀ ਇੱਕ ਮੁਗਲਾਂ ਦਾ ਇੱਕ ਬੜਾ ਇੰਪੋਰਟੈਂਟ ਪ੍ਰੋਵਿੰਸ ਸੀਗਾ। ਐਂਡ ਆਪਾਂ ਸਭ ਨੂੰ ਪਤਾ ਆ, ਮੈਂ ਬਹੁਤੇ ਏਂਸ਼ੀਅੰਟ ਪੀਰੀਅਡ 'ਚ ਨਹੀਂ ਜਾਂਦੀ, ਅਫਕੋਰਸ ਪ੍ਰਾਂਤ ਤਾਂ ਸੀਗਾ ਹੀ ਸੀਗਾ, ਬਟ ਮੁਗਲਾਂ ਦੇ ਵੇਲੇ ਡੈਫੀਨੇਟਲੀ ਇਹਦੀ ਬੜੀ ਇੰਪੋਰਟੈਂਸ ਡੈਫੀਨੇਟਲੀ ਆਈ ਐਜ਼ ਸੱਚ, ਸਪੈਸ਼ਲੀ ਅਕਬਰ ਦੇ ਟਾਈਮ ਤੇ। ਇਸ ਤੋਂ ਬਾਅਦ ਆਪਾਂ ਸਭ ਨੂੰ ਇਹ ਵੀ ਪਤਾ ਹੈ ਕਿ ਇੱਥੇ ਰਣਜੀਤ ਸਿੰਘ ਨੇ ਰਾਜ ਕੀਤਾ ਐਂਡ ਰਣਜੀਤ ਸਿੰਘ ਦੇ ਵੇਲੇ ਵੀ ਇਹ ਏਰੀਆ ਕਾਫੀ ਗਲੋਰੀ ਦੇ ਵਿੱਚ ਰਿਹਾ ਐਜ਼ ਸੱਚ।
ਆਪਾਂ ਹਾਲੇ ਤਾਈਂ ਵੀ ਉਸ ਪੀਰੀਅਡ ਦਾ ਪੰਜਾਬ ਉਹਨੂੰ ਰੀਲਿਵ ਕਰਦੇ ਹਾਂ, ਬਾਰ-ਬਾਰ ਇੱਕ ਦੂਸਰੇ ਨੂੰ ਦੱਸਦੇ ਹਾਂ ਐਜ਼ ਸੱਚ। ਇੰਟਰਸਟਿੰਗਲੀ ਇਹ ਦੋਨੋਂ ਪੀਰੀਅਡਸ ਦੇ ਵਿੱਚ ਇੱਥੇ ਭਾਸ਼ਾ ਕੀ ਪ੍ਰਚਲਿਤ ਸੀ, ਇਹ ਬਹੁਤ ਇੰਪੋਰਟੈਂਟ ਹੈ ਸਾਨੂੰ ਸਮਝਣਾ। ਇਨਫੈਕਟ ਕੋਰਟ ਲੈਂਗੁਏਜ ਇੱਥੇ ਹਮੇਸ਼ਾ ਹੀ ਪਰਸ਼ੀਅਨ ਸੀ, ਦੋਨੋਂ ਪੀਰੀਅਡਸ ਦੇ ਵਿੱਚ, ਮੁਗਲਾਂ ਦੇ ਟਾਈਮ ਵੀ ਤੇ ਰਣਜੀਤ ਸਿੰਘ ਦੇ ਟਾਈਮ ਵੀ। ਇਨਫੈਕਟ ਜਿਹੜੀ ਬੋਲੀ ਸੀ ਉਹ ਜ਼ਰੂਰ ਉਰਦੂ ਵੀ ਸੀ ਤੇ ਪੰਜਾਬੀ ਵੀ ਸੀ। ਐਂਡ ਕਿਹਾ ਜਾਂਦਾ ਹੈ ਕਿ ਪੰਜਾਬੀ ਵੀ ਇਨਫੈਕਟ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਹੀ ਲਿਖੀ ਜਾਂਦੀ ਸੀ। ਐਂਡ ਪ੍ਰਚਲਿਤ ਜਿਹੜੀ ਸਕ੍ਰਿਪਟ ਯੂਜ਼ ਹੁੰਦੀ ਸੀ ਉਹਨੂੰ ਆਪਾਂ ਪਰਸ਼ੀਅਨ ਸਕ੍ਰਿਪਟ ਹੀ ਕਹਿੰਦੇ ਆ। ਬਟ ਇਨਫੈਕਟ ਥੋੜੀ ਜੀ ਉਹ ਪਰਸੋ ਐਰੇਬਿਕ ਟੱਚ ਦੇ ਨਾਲ ਇੱਕ ਸ਼ਾਹਮੁਖੀ ਦੀ ਸਕ੍ਰਿਪਟ ਵੀ ਇੱਥੇ ਗ੍ਰੈਜੂਅਲੀ ਇਮਰਜ ਹੁੰਦੀ ਆ। ਜਦੋਂ ਬ੍ਰਿਟਿਸ਼ ਆਉਂਦੇ ਆ ਵੈਨ ਦੇ ਇਨੈਕਸ ਪੰਜਾਬ, ਲਾਸਟ ਪ੍ਰੋਵਿੰਸ ਸੀ ਜਿਹੜੀ ਇਨੈਕਸ ਕੀਤੀ ਉਹਨਾਂ ਨੇ ਆਪਣੇ ਰਾਜ ਦੇ ਅਧੀਨ ਲਿਆਂਦੀ, ਤੇ ਉਸ ਵੇਲੇ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਪਰਸ਼ੀਅਨ ਉਹਨਾਂ ਨੂੰ ਥੋੜੀ ਮੇਰੇ ਖਿਆਲ ਮੁਸ਼ਕਿਲ ਸੀ ਟੂ ਕੈਚ ਔਨ, ਪਰ ਜਿਹੜੀ ਪ੍ਰਚਲਿਤ ਸਪੋਕਨ ਲੈਂਗੁਏਜ ਸੀ ਉਸ ਵੇਲੇ ਦੀ ਉਹ ਉਰਦੂ ਹੀ ਸੀ। ਤੇ ਉਹਨਾਂ ਨੇ ਇਨਫੈਕਟ ਕੋਰਟ ਲੈਂਗੁਏਜ ਚੇਂਜ ਕਰ ਦਿੱਤੀ ਫਰੋਮ ਪਰਸ਼ੀਅਨ, ਉਹਨਾਂ ਨੇ ਉਰਦੂ ਨੂੰ ਅਡਾਪਟ ਕੀਤਾ ਐਜ਼ ਦ ਕੋਰਟ ਲੈਂਗੁਏਜ, ਪਰ ਨਾਲ ਹੀ ਐਡੀਸ਼ਨ ਉਹਨਾਂ ਨੇ ਇੰਗਲਿਸ਼ ਦੀ ਵੀ ਰੱਖੀ। ਸੋ ਉਹਨਾਂ ਨੂੰ ਇੰਗਲਿਸ਼ ਤੇ ਉਰਦੂ ਦੋਨੋਂ ਹੀ ਉਹਨਾਂ ਨੇ ਆਪਣੀ ਕੋਰਟ ਦੇ ਵਿੱਚ ਟੂ ਡਿਲੀਵਰ ਜਸਟਿਸ, ਬਿਕਾਜ਼ ਉਹਨਾਂ ਨੇ ਰੂਲ ਆਫ ਲਾਅ ਅਪਲਾਈ ਕੀਤਾ। ਸੋ ਜੁਡੀਸ਼ਰੀ ਇਸ ਲੈਂਗੁਏਜ ਨੂੰ ਹੀ ਯੂਜ਼ ਕਰਦੇ ਸੀ ਐਜ਼ ਸੱਚ। ਉਰਦੂ ਵੀ ਨੋ ਥੋੜੀ ਜਿਹੀ ਇਥੋਂ ਦੀ ਚਲਤ ਹੋ ਗਈ ਸੀ। ਐਂਡ ਇਹ ਅਰਾਊਂਡ ਦਿੱਲੀ ਜ਼ਿਆਦਾ ਡਿਵੈਲਪ ਹੋਈ ਸੀ। ਅਮੀਰ ਖੁਸਰੋ ਕਹਿੰਦੇ 1253 ਤੋਂ ਲੈ ਕੇ 1325 ਤੱਕ ਉਹਨਾਂ ਨੇ ਬਹੁਤ ਖੂਬਸੂਰਤ ਦੋਹੇ, ਫੋਕ ਸੌਂਗਸ, ਰਿਡਲਸ ਕੰਪਾਈਲ ਕਰਨੇ ਸ਼ੁਰੂ ਕੀਤੇ। ਸੋ ਇਹ ਕਲਚਰਲੀ ਕਾਫੀ ਰਿਚ ਲੈਂਗੁਏਜ ਡਿਵੈਲਪ ਹੋ ਗਈ ਸੀ ਬਾय दैट टाइम। पर ये इन्फ्लुएंस्ड बहुत ज्यादा अरबिक, पर्शियन एंड टर्किश इन्फ्लुएंस के अंडर ही डेवलप हुई। ज्यादा मीन्स ਉਹ ਲੈਂਗੁਏजेस ਦੇ ਵਿੱਚੋਂ ਇਹਨਾਂ ਨੇ ਕਾਫੀ ਜ਼ਿਆਦਾ ਕੁਛ ਐਲਫਾਬੈਟਸ ਵੀ ਤੇ ਕੁਛ ਪਰਸ਼ੋ ਅਰਬਿਕ ਜਿਹੜੀ ਸਕ੍ਰਿਪਟ ਆ ਉਹਦੇ ਵਿੱਚੋਂ ਵੀ ਇਹਨਾਂ ਨੇ ਸਾਰੇ ਤਕਰੀਬਨ ਉਹੀ alphabets adopt ਕੀਤੇ। ਸੋ ਇੰਟਰਸਟਿੰਗਲੀ ਉਰਦੂ ਨੂੰ ਕਹਿੰਦੇ 12ਵੀਂ 13ਵੀਂ ਸਦੀ ਚ ਹਿੰਦਵੀ ਵੀ ਕਿਹਾ ਜਾਂਦਾ ਸੀ ਕਿ ਇਹ ਉਹਦੀ ਵੀ ਡਿਵੈਲਪਮੈਂਟ ਹੋ ਰਹੀ ਸੀ ਇਸੇ ਰੀਜਨ ਦੇ, ਪੰਜਾਬ ਦੇ ਰੀਜਨ ਵਿੱਚ। ਇਹ ਲੈਂਗੁਏਜ ਜੋ ਖਰੀ ਬੋਲੀ ਤੋਂ ਕਹਿੰਦੇ ਡਿਵੈਲਪ ਹੋਈ, ਐਂਡ ਇਹਦੀ ਅਸਿਮੀਲੇਸ਼ਨ ਦੇ ਵਿੱਚ ਕੁਝ ਲੋਕਲ ਲੈਂਗੁਏजेस ਤੇ ਕੁਝ ਸੰਸਕ੍ਰਿਤ ਦੇ ਵਰਡਸ ਇਹ ਜ਼ਿਆਦਾ ਇਹ ਅਡਾਪਟ ਕੀਤੇ ਗਏ ਐਜ਼ ਸੱਚ। ਸੋ ਹਿੰਦੀ ਜਿਹੜੀ ਇਹ ਟ੍ਰੇਸ ਤਾਂ ਕਰਦੇ ਆ ਕਿ ਇੰਡੋ ਆਰੀਅਨ, ਇੰਡੋ ਇਰਾਨੀਅਨ ਪੀਰੀਅਡ ਦੇ ਵਿੱਚ ਹੀ it was in existence ਇਸ particular region ਦੇ ਵਿੱਚ। but let me not go that far। ਤੇ ਮੈਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਹੀ ਜਿਹੜਾ ਲਾਸਟ ਡਿਕੇਡ ਆ 19th ਸੈਂਚੁਰੀ ਦਾ, ਇਸ ਪੰਜਾਬ ਦੇ ਵਿੱਚ
ਇਨਫੈਕਟ ਸਾਡੇ ਪੰਜਾਬ ਦੇ ਵਿੱਚ ਵੈਦਰ ਇਟ ਇਜ਼ ਪਾਕਿਸਤਾਨ ਔਰ ਈਸਟ ਔਰ ਵੈਸਟ ਪੰਜਾਬ, ਇੱਥੇ ਦੋ ਬਹੁਤ ਇੰਪੋਰਟੈਂਟ ਇਨਫੈਕਟ ਸੋਸ਼ਲ ਸਫੇਅਰ ਦੇ ਵਿੱਚ ਮੂਵਮੈਂਟਸ ਇਮਰਜ ਹੋਈਆਂ ਪੰਜਾਬ ਦੇ ਵਿੱਚ। ਸੋ ਪਹਿਲੀ ਮੂਵਮੈਂਟ ਆਈ ਤੇ ਡੈਫੀਨਿਟਲੀ ਗੁਜਰਾਤ ਤੋਂ ਸੀ, ਕਿਉਂਕਿ ਇਹਨਾਂ ਦਾ ਜਿਹੜਾ ਮੇਨ ਪ੍ਰਪਾਉਂਡਰ ਸੀ ਉਹ ਸਵਾਮੀ ਦਯਾਨੰਦ ਨਾਮ ਦੇ ਇੰਡੀਵਿਜੂਅਲ ਨੇ ਸ਼ੁਰੂ ਕੀਤੀ ਸੀ। ਬਟ ਹੀ ਟਰੈਵਲਡ, ਇਹ ਐਕਚੁਅਲੀ ਰਿਫਾਰਮ ਕਰਨਾ ਚਾਹੁੰਦੇ ਸੀ ਜਿਹੜੇ ਟ੍ਰੈਡੀਸ਼ਨਲ ਹਿੰਦੂਇਜ਼ਮ ਹੈ। ਸੋ ਉਹਨੇ ਐਕਚੁਅਲੀ ਸਵਾਮੀ ਦਯਾਨੰਦ ਨੇ ਕੁਛ ਮੋਡੀਫਿਕੇਸ਼ਨਸ ਉਹ ਜਿਹੜੀਆਂ ਪ੍ਰਚਲਿਤ ਉਸ ਵੇਲੇ ਦੀਆਂ ਹਿੰਦੂ ਸਮਾਜ ਦੇ ਵਿੱਚ ਸੋਸ਼ਲ ਪ੍ਰੈਕਟਿਸਿਸ ਸੀ, ਉਹ ਇਹਨਾਂ ਨੇ ਚੇਂਜ ਕਰਨੀਆਂ ਚਾਹੀਆਂ। ਐਂਡ ਇੰਟਰਸਟਿੰਗਲੀ ਇਹ ਫਿਰ ਟਰੈਵਲ ਬੜਾ ਕੀਤੇ, ਹਾਲਾਂਕਿ ਉਹਨਾਂ ਦੀ ਮਾਂ ਬੋਲੀ ਹਿੰਦੀ ਨਹੀਂ ਸੀ, ਗੁਜਰਾਤੀ ਸੀ, ਬਟ ਇੰਟਰਸਟਿੰਗਲੀ ਉਹਨਾਂ ਨੇ ਹੌਲੀ ਹੌਲੀ ਹਿੰਦੀ ਨੂੰ ਕਾਫੀ ਪ੍ਰਮੋਟ ਕੀਤਾ ਐਸਾ। ਐਂਡ ਉਹ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਐਕਚੁਅਲੀ, ਸਤਿਆਰਥ ਪ੍ਰਕਾਸ਼, ਗ੍ਰੰਥ ਦੇ ਫਾਰਮ 'ਚ ਆਰਿਆ ਸਮਾਜੀ ਮੰਨਦੇ ਹਨ। ਔਰ ਇਹ ਸਤਿਆਰਥ ਪ੍ਰਕਾਸ਼ ਕਹਿੰਦੇ ਹੈ ਕਿ ਲਿਖੀ ਗਈ ਸੀ ਹਿੰਦੀ ਦੇ ਵਿੱਚ ਇਨ ਦੇਵਨਾਗਰੀ ਸਕ੍ਰਿਪਟ ਐਜ਼ ਸੱਚ। ਸੋ ਜਦੋਂ ਸਵਾਮੀ ਦਯਾਨੰਦ ਪੰਜਾਬ ਆਏ, ਆਪਣਾ ਉਹ ਆਈਡੀਆਜ਼ ਪ੍ਰੋਪਗੇਟ ਕਰਨ, ਹਿੰਦੂ ਸੁਸਾਇਟੀ ਨੂੰ ਆਲ ਓਵਰ ਇੰਡੀਆ ਥੋੜਾ ਟਰੈਵਲ ਕਰਨਾ ਚਾਹਿਆ, ਤੇ ਜਿਉਂ ਪੰਜਾਬ ਆਏ ਇੱਥੇ ਉਹਨਾਂ ਦਾ ਬਹੁਤ ਜ਼ਿਆਦਾ ਅਸਰ ਹੋਇਆ। ਐਂਡ ਅਸੀਂ ਦੇਖਦੇ ਹਾਂ ਕਿ ਅਰਬਨ ਹਿੰਦੂਜ਼ ਜਿਹੜੇ ਪੰਜਾਬ ਦੇ ਸਪੈਸ਼ਲੀ ਦ ਟ੍ਰੇਡਿੰਗ ਐਂਡ ਕਮਰਸ਼ੀਅਲ ਐਕਟੀਵਿਟੀਜ਼ ਜਿਹੜੇ ਇੰਡਲਜ ਕਰਦੇ, ਉਹਨਾਂ ਨੇ ਦੇਵਨਾਗਰੀ ਸਕ੍ਰਿਪਟ ਤੇ ਹਿੰਦੀ ਨੂੰ ਕਾਫੀ ਜ਼ਿਆਦਾ ਪ੍ਰੋਪਗੇਟ ਕੀਤਾ ਐਜ਼ ਸੱਚ। ਸੋ ਇੱਕ ਹੇਲੋ ਜਿਹਾ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ, ਜਿਸ ਦੇ ਅਧੀਨ ਇਹ ਅਰਬਨ ਹਿੰਦੂਜ਼ ਸਟਾਰਟ ਪ੍ਰੋਪਗੇਟਿੰਗ ਕਿ ਹਿੰਦੀ ਭਾਸ਼ਾ ਵੀ ਪ੍ਰਮੋਟ ਹੋਣੀ ਚਾਹੀਦੀ ਹੈ, ਇਹ ਬੋਲੀ ਵੀ ਬੜੀ ਇੰਟਰਸਟਿੰਗ ਉਹ ਸੀ ਸਿੰਘ ਸਭਾ ਲਹਿਰ। ਸੋ ਸਿੰਘ ਸਭਾ ਲਹਿਰ ਨੇ ਇਨਫੈਕਟ ਪੰਜਾਬੀ ਬੋਲੀ ਦਾ ਕੌਜ਼ ਚੁੱਕਿਆ। ਇਹ ਕਿਉਂ ਚੁੱਕਿਆ? ਕਿਉਂਕਿ ਉਹਨਾਂ ਇਹ ਲਹਿਰ ਇਨਫੈਕਟ ਪੰਜਾਬ ਦੇ ਵਿੱਚ ਇਹ ਸਿੱਖ ਕਮਿਊਨਿਟੀ ਦੇ ਵਿੱਚ ਇਹ ਪ੍ਰਚਲਿਤ ਹੋਈ ਐਜ਼ ਸੱਚ। ਇਸ ਪੂਰੀ ਸਿੰਘ ਸਭਾ ਲਹਿਰ ਦਾ ਏਮ ਕੀ ਸੀ ਕਿ ਅਸੀਂ ਪ੍ਰੋਪਗੇਟ ਕਰੀਏ ਸਿੱਖੀਜ਼ਮ amongst the population here as such। ਉਹ ਬੜਾ ਜ਼ਰੂਰੀ ਸੀ, ਉਹਨਾਂ ਨੂੰ ਲੱਗਿਆ ਕਿ ਸਿੱਖੀਜ਼ਮ ਨਾ ਲੋਕੀ ਟੋਟਲੀ ਮਰਜ ਹੀ ਨਾ ਕਰ ਜਾਣ ਇਨਟੂ ਹਿੰਦੂਇਜ਼ਮ ਔਰ ਇਸਲਾਮ। ਸੋ ਇੱਥੇ ਇਹਨਾਂ ਨੇ ਥੋੜੀ ਜਿਹੀ ਰਿਲੀਜੀਅਸ ਟੋਨ ਦਿੱਤੀ ਤੇ ਅੰਮ੍ਰਿਤ ਪ੍ਰਚਾਰ ਖੂਬ ਇਸ ਲਹਿਰ ਨੇ ਕੀਤਾ। ਐਂਡ ਇਹਨਾਂ ਦੀ ਏਮ ਸੀ ਕਿ ਸਿੱਖ ਰਿਲੀਜਨ ਨੂੰ ਮਤਲਬ ਉਚਾਈ ਤੇ ਲੈ ਕੇ ਚੱਲੀਏ ਐਜ਼ ਸੱਚ। ਇਹਦਾ ਵੀ ਰੀਜ਼ਨ ਇਹਨਾਂ ਨੇ ਇਨਫੈਕਟ ਇਹ ਦਿੱਤਾ ਕਿ ਆਦਿ ਗ੍ਰੰਥ ਜਿਹੜਾ ਸਿੱਖਾਂ ਦਾ ਧਰਮ ਗ੍ਰੰਥ ਹੈ, ਸਾਡੇ ਗੁਰੂ ਆ। ਸੋ ਉਹਨਾਂ ਨੇ ਇਹ ਚੀਜ਼ ਪ੍ਰੋਪਗੇਟ ਕੀਤੀ ਕਿ ਇਹ ਤੇ ਗੁਰਮੁਖੀ ਸਕ੍ਰਿਪਟ ਦੇ ਵਿੱਚ, ਇਹ ਤਾਂ ਗੁਰੂਆਂ ਦੀ ਮੁਖ ਤੋਂ ਬੋਲੀ ਲਿਖੀ ਹੈ, ਸੋ ਉਸ ਸਕ੍ਰਿਪਟ ਦੇ ਵਿੱਚ ਲਿਖਿਆ ਹੋਇਆ ਹੈ। ਸੋ ਉਹ ਇਹ ਸਿੰਘ ਸਭਾ ਲਹਿਰ ਨੇ ਇਸ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਦਿੱਤਾ। ਔਰ ਇਨਫੈਕਟ ਬਹੁਤ ਸਾਲ ਲਿਟਰੇਚਰ ਇਹਨਾਂ ਨੇ ਕੰਪਾਈਲ ਕੀਤਾ, ਕਿਤਾਬਾਂ ਲਿਖੀਆਂ ਇਨ ਪੰਜਾਬੀ ਬਟ ਇਨ ਗੁਰਮੁਖੀ ਸਕ੍ਰਿਪਟ ਐਜ਼ ਸੱਚ।
However, ਇਸੇ ਪੀਰੀਅਡ ਦੇ ਵਿੱਚ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਕੋਰਟ ਲੈਂਗੁਏਜ ਉਰਦੂ ਹੀ ਸੀ, ਹਾਲੇ ਬ੍ਰਿਟਿਸ਼ ਰਾਜ ਹੀ ਸੀ, ਐਂਡ ਉਰਦੂ ਸੀ along with English, but spoken language ਇੱਥੇ ਪੰਜਾਬੀ ਹੀ ਬੋਲੀ ਜਾਂਦੀ ਸੀ, ਬੋਲਣ ਦੀ ਭਾਸ਼ਾ ਪੰਜਾਬੀ ਸੀ, ਜਿਹੜੀ ਮਰਜ਼ੀ ਸਕ੍ਰਿਪਟ ਵਿੱਚ ਲਿਖ ਲਓ। ਸੋ ਇੰਟਰਸਟਿੰਗਲੀ ਇਸ ਪੀਰੀਅਡ ਦੇ ਵਿੱਚ ਜਿੰਨੀ ਐਜੂਕੇਸ਼ਨਲ ਇੰਸਟੀਟਿਊਸ਼ਨ ਸੀ ਉੱਥੇ ਪਰ ਉਰਦੂ ਹੀ ਪੜ੍ਹਾਈ ਜਾਂਦੀ ਸੀ। ਉਰਦੂ ਦੇ ਹੀ ਵਿੱਚ ਮਤਲਬ ਇੰਸਟਰਕਸ਼ਨ ਜਿਹੜੀ ਆ ਐਜੂਕੇਸ਼ਨਲ ਇੰਸਟੀਟਿਊਸ਼ਨਸ ਦਿੰਦੇ ਸੀ, ਔਰ ਬੜੇ ਘੱਟ ਸਕੂਲ ਸੀ ਸਾਰੇ ਪੰਜਾਬ ਵਿੱਚ, ਸਕੂਲ ਜਾਂ ਕਾਲਜਸ ਤੁਸੀਂ ਕਹਿ ਸਕਦੇ ਹੋ, in the late 19th century, ਜਿੱਥੇ ਕਿ ਪੰਜਾਬੀ ਜਾਂ ਹਿੰਦੀ ਸਿਖਾਈ ਜਾਏ। ਸੋ ਜਿਸ ਤਰ੍ਹਾਂ ਹੀ 20ਵੀਂ ਸਦੀ ਚੜ੍ਹਦੀ ਆ, ਉਹਦੇ ਵਿੱਚ ਪੰਜਾਬ ਦੇ ਵਿੱਚ ਇੱਥੇ ਇੰਟਰਸਟਿੰਗ ਪੋਲੀਟੀਕਲ ਸੀਨ ਸੀ, ਕਿਉਂਕਿ ਇੱਥੇ ਇੱਕ ਪ੍ਰਚਲਿਤ ਜਿਹੜੀ ਪੋਲੀਟੀਕਲ ਪਾਰਟੀ ਸੀ ਉਹ ਯੂਨੀਅਨਿਸਟ ਪਾਰਟੀ ਸੀ। ਇੱਥੇ ਕਦੇ ਵੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਰਾਜ ਨਹੀਂ ਆਇਆ। ਆਫ ਕੋਰਸ ਬਾਈ ਦਿਸ ਟਾਈਮ ਉਹਨਾਂ ਨੇ, ਅੰਗਰੇਜ਼ਾਂ ਨੇ ਸਾਨੂੰ ਥੋੜੀ ਥੋੜੀ ਪਾਵਰ ਦਿੱਤੀ ਕਿ ਤੁਸੀਂ ਆਪਣੀਆਂ ਫਾਰਮ ਕਰ ਸਕਦੇ ਹੋ self governments in the states as such, so diarchy ਉਹਨਾਂ ਨੇ ਇੱਥੇ establish ਕੀਤੀ ਸੀ। ਸੋ ਥੋੜਾ ਜਿਹਾ ਯੂਨੀਅਨਿਸਟ ਪਾਰਟੀ, ਇਹ ਐਕਚੁਅਲੀ ਵੱਡੇ ਲੈਂਡਲॉर्ड्स ਦੀ ਪਾਰਟੀ ਸੀ ਪੰਜਾਬ ਦੇ ਵਿੱਚ, ਜਿਹਦੇ ਵਿੱਚ ਸਿਕੰਦਰ ਹਯਾਤ ਖਾਨ ਹੋਰਾਂ ਦਾ ਬੜਾ ਵੱਡਾ ਨਾਮ ਸੀ। ਇਨਫੈਕਟ he was the originator of this political group, ਔਰ ਇਹਨਾਂ ਦੇ ਨਾਲ ਆਫ ਕੋਰਸ ਸਾਊਥ ਈਸਟ ਪੰਜਾਬ ਤੋਂ ਵੀ ਬੜੇ ਇੰਪੋਰਟੈਂਟ ਨੇਤਾ ਨਿਕਲੇ, ਸਰ ਛੋਟੂ ਰਾਮ, ਬਟ ਇਹ ਡੈਫੀਨੇਟਲੀ ਸਰ ਦੇ ਖਿਤਾਬ ਇਹਨਾਂ ਨੂੰ ਮਿਲੇ ਹੋਏ ਸੀ। ਸੋ ਅਸੀਂ ਪ੍ਰੀਜ਼ਿਊਮ ਕਰਦੇ ਹਾਂ ਕਿ ਡੈਫੀਨੇਟਲੀ ਇਹ ਬ੍ਰਿਟਿਸ਼ ਦੇ ਨਾਲ ਹੀ ਚੱਲਣ ਵਾਲੇ ਲੋਕ ਸਨ ਐਜ਼ ਸੱਚ। ਸੋ ਇਸ ਰਾਜ ਪਾਠ ਦੇ ਵਿੱਚ ਇਹ ਪਾਰਟੀ ਰਾਈਟ ਫਰੋਮ 1923-24 ਤੋਂ ਲੈ ਕੇ 1947 ਤੱਕ ਇਨਫੈਕਟ ਇਹਨਾਂ ਦਾ ਯੂਨੀਅਨਿਸਟ ਪਾਰਟੀ ਦਾ ਹੀ ਡੋਮੀਨੇਸ਼ਨ ਪੋਲੀਟੀਕਲੀ ਇਸ ਏਰੀਆ ਦੇ ਵਿੱਚ ਸੀ। ਪਰ ਥੋੜੀ ਜੀ ਆਵਾਜ਼ ਇਹ 1937 ਦੇ ਇਰਦ ਗਿਰਦ ਆਵਾਜ਼ ਉੱਠੀ ਕਿ ਇਹ ਸਾਨੂੰ ਪੰਜਾਬੀ ਤੇ ਹਿੰਦੀ ਵੀ ਪੜ੍ਹਾਈ ਜਾਣੀ ਚਾਹੀਦੀ ਹੈ। ਇਹ ਲੋਕਾਂ ਦੇ ਵਿੱਚੋਂ ਆਵਾਜ਼ ਆਈ ਐਜ਼ ਸੱਚ, ਐਂਡ ਥੋੜਾ ਜਿਹਾ ਯੂਨੀਅਨਿਸਟ ਪਾਰਟੀ ਅੰਡਰ ਪ੍ਰੈਸ਼ਰ ਕਹਿ ਲਓ, ਇਹਨਾਂ ਨੇ ਸਿਕੰਦਰ ਹਯਾਤ ਖਾਨ ਜੀ ਨੇ, who was the chief minister, premier at this point of time, ਸੋ ਇਹਨਾਂ ਨੇ ਮੁਹੰਮਦ ਅਲੀ ਜਿਨਾ ਜੀ ਦੇ ਨਾਲ ਇੱਕ ਪੈਕਟ ਸਾਈਨ ਕੀਤਾ 1937 ਦੇ ਵਿੱਚ, ਅਕਤੂਬਰ ਦੇ ਮਹੀਨੇ ਦੇ ਵਿੱਚ। ਅੰਡਰ ਦਿਸ ਪੈਕਟ ਉਹਨਾਂ ਨੇ ਇਹ ਵੀ ਰੈਕਗਨਾਈਜ਼ ਕੀਤਾ, ਆਫ ਕੋਰਸ ਦੇਰ ਵਰ ਅਦਰ ਟਰਮਸ ਵਿਚ ਆਈ ਐਮ ਨਾਟ ਗੋਇੰਗ ਇਨਟੂ, ਬਟ ਇਹਨਾਂ ਨੇ ਇਹ ਵੀ ਕੈਰੀਕੁਲਮ ਸਕੂਲਸ ਦੇ ਵਿੱਚ ਉਹਨਾਂ ਨੇ ਰੈਕਗਨਾਈਜ਼ ਕਰ ਲਿਆ ਕਿ ਅਸੀਂ ਹਿੰਦੀ ਤੇ ਪੰਜਾਬੀ ਵੀ ਪੜ੍ਹਾ ਸਕਦੇ ਹਾਂ ਐਜ਼ ਸੱਚ। ਸੋ ਇਸ ਪੀਰੀਅਡ 37 ਤੋਂ ਹੀ ਸਾਨੂੰ ਜਦੋਂ ਅਸੀਂ ਕੰਸਟਰਕਟ ਕਰਦੇ ਹਾਂ ਹਿਸਟਰੀ ਆਫ ਦਿਸ ਰੀਜਨ, ਸਾਨੂੰ ਥੋੜਾ ਜਿਹਾ ਪੰਜਾਬ ਦੇ ਵਿੱਚ ਇਹ ਸਾਡੀ ਯੂਨਿਟੀ ਨੂੰ ਫਾੜਨ ਦੇ ਲਈ ਇੱਕ ਜੀਨ ਦਿਖਾਈ ਦਿੰਦਾ ਹੈ ਐਜ਼ ਸੱਚ, ਔਰ ਥੋੜਾ ਜਿਹਾ ਡਿਵਾਈਸਿਵ ਸਾਡਾ ਟ੍ਰੈਂਡ ਹੋਣ ਦੀ ਡੈਫੀਨੇਟਲੀ ਸਾਨੂੰ ਇਹ ਚੀਜ਼ ਸ਼ੁਰੂਆਤ ਹੁੰਦੀ ਦਿਖਾਈ ਦਿੰਦੀ ਹੈ। Then of course we know ਕਿ 37 onwards to 47 ਬੜਾ turbulent period ਸੀ। ਇੱਥੇ ਸਾਰੀਆਂ ਕਮਿਊਨਿਟੀਜ਼ ਤਕਰੀਬਨ ਆਪਣੇ ਆਪਣੇ ਵਿਚਾਰ ਅੱਗੇ ਰੱਖ ਰਹੇ ਸੀ, ਆਪਣੀ ਸੋਚ ਦੇ ਅਨੁਸਾਰ they were demanding things from the British as such. So then we already, I'm not going into the question ਕਿ ਕਿੱਦਾਂ partition
happened in Punjab, and all the agony and all the horrible happenings that happened. ਉਹਦੇ ਵਿੱਚ ਜੇ ਆਪਾਂ ਨਾਈ ਜਾਈਏ ਤੇ ਇਸ ਵੇਲੇ ਆਫਟਰ ਪੰਜਾਬ ਤੇ ਹੀ ਮੈਂ ਸ਼ਿਫਟ ਕਰਦੀ ਹਾਂ. ਸੋ ਈਸਟ ਐਂਡ ਵੈਸਟ ਪੰਜਾਬ ਵੀ ਨੋ was divided, and partition happened, you know, in a very communal atmosphere. And after partition ki hoya, you know, especially in the language sector, ਉਹਦੇ ਉੱਤੇ ਜੇ ਮੈਂ concentrate ਕਰਾਂ ਤੇ interestingly ਇੱਥੇ decision ਲਿਆ. of course Indian National Congress ਦੀ ਹੀ ਸਰਕਾਰ ਇੱਥੇ ਵੀ formation ਹੋਈ as such. So ਉਹਨਾਂ ਨੇ decide ਕੀਤਾ ਕਿ medium of ਇੰਟਰਸਟਿੰਗਲੀ ਇੱਕ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ ਦੇ ਨੇ 1949 ਵਿੱਚ ਆਰਡਰ ਇਸ਼ੂ ਕੀਤਾ. ਇਹ ਮੈਂ ਅੰਗਰੇਜ਼ੀ ਵਿੱਚ ਪੜ੍ਹੂੰਗੀ ਜ਼ਰੂਰ ਇਹ ਆਰਡਰ, ਕਿਉਂਕਿ ਹੈ ਹੀ ਹੈ ਇੰਗਲਿਸ਼ ਦੇ ਵਿੱਚ. ਟੂ ਕੋਟ them, ਉਹ ਕਹਿੰਦੇ ਸਾਰੀ ਐਜੂਕੇਸ਼ਨ ਇਨ ਸਕੂਲਸ in East Punjab shall be given in the mother tongue in either Devanagari or Gurmukhi script in the first and second class, provided arrangements be made to teach Gurmukhi in the third class. Okay, so and vice versa. ਜੇ ਤੁਸੀਂ ਪਹਿਲੀ ਦੂਜੀ ਵਿੱਚ ਹਿੰਦੀ ਪੜ੍ਹਾਉਂਦੇ ਹੋ ਤੇ ਫਿਰ ਤੀਜੀ ਦੇ ਵਿੱਚ ਤੁਸੀਂ ਗੁਰਮੁਖੀ ਤੋਂ ਸ਼ੁਰੂ ਕਰ ਦੋਗੇ. ਬਟ ਜੇ ਤੁਸੀਂ ਯੂ نو ਪੰਜਾਬੀ ਪੜ੍ਹਾਉਂਦੇ ਹੋ ਤੇ ਵਾਈਸ ਵਰਸਾ ਕਰੋਗੇ. ਸਰਪ੍ਰਾਈਜ਼ਿੰਗਲੀ ਯੂ نو ਇਹ ਜਦੋਂ ਆਰਡਰ ਇਹਨਾਂ ਨੇ ਕੱਢਿਆ ਐਜੂਕੇਸ਼ਨ ਡਿਪਾਰਟਮੈਂਟ ਨੇ ਪੰਜਾਬ ਦੇ ਨੇ, ਉਹਨਾਂ ਨੂੰ ਰਿਜ਼ਿਊਮ ਕਰਨਾ ਸ਼ੁਰੂ ਕਰਦਾ ਹੈ 49 ਤੋਂ ਬਾਅਦ ਜ਼ਿਆਦਾ ਤੌਰ. ਪਹਿਲਾਂ ਇਹ ਪੋਲੀਟੀਕਲ ਐਂਗਲ ਤੋਂ ਯੂ نو ਇਹ ਡਿਫਰੈਂਟ ਪੋਲੀਟੀਕਲ ਗਰੁੱਪਸ ਮੰਗੀ ਜਾਣਗੇ ਕਿ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ ਇਸ ਪੰਜਾਬ ਵਿੱਚ. ਬਟ ਡੈਫੀਨੇਟਲੀ the question came up ਕਿ ਜਿਸ ਤਰ੍ਹਾਂ ਅਸੀਂ ਉਰਦੂ ਤੇ ਬਿਲਕੁਲ ਹੀ ਡਿਸਕਾਰਡ ਕਰ ਦਈਏ and Punjabi, you know, and Hindi should be prevalent ਇਸ region ਦੇ ਵਿੱਚ. ਕਹਿੰਦੇ ਹੈ ਵੀ ਉਹਨਾਂ ਨੇ question, you know, we have a little evidence ਕਿ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਜਿਹੜੀ ਕਿ bifurcate ਹੋ ਗਈ ਸੀ at the time after partition. ਸੋ ਯੂਨੀਵਰਸਿਟੀ ਆਫ ਪੰਜਾਬ ਜਿਹੜੀ ਲਾਹੌਰ ਹੈ ਤੁਹਾਡੀ, ਉਹਨੂੰ bifurcate ਕਰਕੇ ਜਦੋਂ ਪੰਜਾਬ ਯੂਨੀਵਰਸਿਟੀ ਜਿਹੜੀ ਐਟ ਦ ਮੋਮੈਂਟ ਚੰਡੀਗੜ੍ਹ ਆ, ਉਹ ਵੀ ਇਸ ਈਸਟ ਪੰਜਾਬ ਨੂੰ ਦਿੱਤਾ ਗਿਆ ਸੀ ਅੱਧਾ ਹਿੱਸਾ. ਸੋ ਉੱਥੇ ਇਹਨਾਂ ਨੇ ਰੈਫਰ ਕੀਤਾ ਕਿ ਇਹ ਲੈਂਗੁਏਜ ਤਾਂ ਸਾਨੂੰ ਥੋੜੀ ਜੀ ਇਫ ਯੂ ਕੈਨ ਹੈਲਪ ਅਸ. ਇਨਫੈਕਟ ਪੋਲੀਟੀਸ਼ੀਅਨਸ ਨੇ ਹੀ ਸੁਜੈਸਟ ਕੀਤਾ ਕਿ ਸਾਨੂੰ ਤੁਸੀਂ ਸਲਾਹ ਦਿਓ ਕਿ ਇਹਦਾ ਕੀ ਕਰੀਏ. ਐਂਡ ਇੰਟਰਸਟਿੰਗਲੀ ਕਹਿੰਦੇ ਆ ਕਿ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ, ਇਹ ਹਾਈਐਸਟ ਗਵਰਨਿੰਗ ਬੋਡੀ ਹੁੰਦੀ ਹੈ ਯੂਨੀਵਰਸਿਟੀ ਦੀ. In fact, I'm a member of this particular university the faculty, so I know it is a very important you know governing body. Everything is passed through this you know Senate as such. So utthe interestingly, you know, again you know political and religious pressures ਕਾਫੀ ਜ਼ਿਆਦਾ ਸੀ. even then even now ਵੀ ਹੁੰਦੇ ਹੈ as such. ਸੋ ਉੱਥੇ ਜ਼ਿਆਦਾ ਤੌਰ ਤੇ ਮੈਂਬਰਸ ਯੂ نو ਹਿੰਦੂ ਯੂ نو ਮੈਜੋਰਿਟੀ ਦੇ ਵਿੱਚ ਸੀ. ਬਟ ਜਿਹੜੇ ਸਿੱਖ ਮੈਂਬਰ ਸੀ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਸੈਨੇਟ ਦੇ ਵਿੱਚ ਜਦੋਂ ਸਵਾਲ ਲੈਂਗੁਏਜ ਦਾ ਆਇਆ ਕਿ ਇੰਸਟਰਕਸ਼ਨ ਕੀ ਦੇਣੀ ਹੈ ਤੇ ਕੀ ਸਲਾਹ ਕਰਨੀ ਚਾਹੀਦੀ ਆ, ਸੋ ਉੱਥੇ ਸਿੱਖਸ ਰਿਅਲਾਈਜ਼ਡ ਕਿ ਅਸੀਂ ਤਾਂ ਮਾਈਨੋਰਿਟੀ ਵਿੱਚ ਆ, ਤੇ ਉਹਨਾਂ ਨੇ ਨਾ ਵਾਕਆਊਟ ਹੀ ਕਰਤਾ ਫਰੋਮ ਦ ਮੀਟਿੰਗ ਕਿ ਅਸੀਂ ਕਿਸੇ ਵੀ ਡਿਸੀਜਨ ਦੇ ਵਿੱਚ ਹਿੱਸਾ ਨਹੀਂ ਲਵਾਂਗੇ. ਸੋ
ਹੌਲੀ ਹੌਲੀ ਇਹ ਜਿਹੜੀ communal ideology, in fact in institutions, we it had penetrated as such. ਫਿਰ ਪੰਜਾਬ ਸਰਕਾਰ ਉਸ ਵੇਲੇ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਖੁਦ ਹੀ ਕੋਈ ਇਨੀਸ਼ੀਏਟਿਵ ਲਈਏ ਔਰ ਕੋਈ ਪ੍ਰਪੋਜ਼ਲਸ ਬਣਾਈਏ ਸੋ ਦੈਟ ਇਸ ਸਟੇਟ ਦਾ ਕੋਈ ਫਾਰਮੂਲਾ ਲਿੰਗੁਇਸਟਿਕ ਬੇਸਿਸ ਦੇ ਉੱਤੇ ਸੈਟਿਸਫਾਈ ਕਰ ਲਈਏ ਅਸੀਂ ਦੋਨੋਂ ਹੀ ਪੰਜਾਬੀ ਹਿੰਦੂ ਤੇ ਪੰਜਾਬੀ ਸਿੱਖ ਨੂੰ ਐਸ ਸੱਚ। ਸੋ ਉਹਨਾਂ ਨੇ ਇਨਫੈਕਟ ਇੱਕ ਫਾਰਮੂਲਾ ਫਲੋਟ ਕੀਤਾ ਵਿਚ ਇਜ਼ ਕਾਲਡ ਦੀ ਸੱਚਰ ਫਾਰਮੂਲਾ। ਇਹ ਪਹਿਲ ਤੋਂ ਇਹਨਾਂ ਤੋਂ ਪਹਿਲਾਂ ਗੋਪੀ ਚੰਦ ਭਾਰਗਵ ਸੀਗੇ ਆਫਟਰ ਪਾਰਟੀਸ਼ਨ ਤੇ ਇਨਫੈਕਟ ਪਹਿਲਾਂ ਉਹ ਚੀਫ ਮਿਨਿਸਟਰ ਬਣੇ ਬਟ ਨਾਲ ਹੀ ਥੋੜੀ ਦੇਰ ਦੇ ਬਾਅਦ ਭੀਮ ਸੈਨ ਸੱਚਰ ਬਣੇ ਔਰ ਦੋ ਸਿੱਖ ਮੈਂਬਰਸ ਨੇ ਵੀ ਇਸ ਸੱਚਰ ਫਾਰਮੂਲੇ ਦੇ ਉੱਤੇ ਸਾਈਨ ਕੀਤੇ, ਸਰਦਾਰ ਉਜਲ ਸਿੰਘ ਸੀ ਤੇ ਸਰਦਾਰ ਕਰਤਾਰ ਸਿੰਘ ਸੀ। ਸੋ ਇਹ ਸੱਚਰ ਫਾਰਮੂਲਾ ਇਹ ਐਕਚੁਅਲੀ ਕੀਤਾ ਕੀ ਸੱਚਰ ਫਾਰਮੂਲਾ ਨੇ? ਉਹ ਕਹਿੰਦੇ ਪੰਜਾਬ ਦੀ ਸਟੇਟ ਨੂੰ ਦੋ ਲਿੰਗੁਇਸਟਿਕ ਜ਼ੋਨਸ ਦੇ ਵਿੱਚ ਵੰਡ ਦੇਈਏ, ਇੱਕ ਪੰਜਾਬੀ ਸਪੀਕਿੰਗ ਜ਼ੋਨ ਹੋਗੀ ਤੇ ਇੱਕ ਹਿੰਦੀ ਸਪੀਕਿੰਗ ਜ਼ੋਨ ਹੋਗੀ। ਸੋ ਲੈਂਗੁਏਜ ਆਫ ਦ ਰੀਜਨ ਹੀ ਉਹ ਕਹਿੰਦੇ ਜਿਹੜੀ ਵੀ ਪ੍ਰਚਲਿਤ ਲੈਂਗੁਏਜ ਦੇ ਵਿੱਚ ਲੋਕ ਉੱਥੇ ਬੋਲਦੇ ਆ ਉਹਦੇ ਵਿੱਚ ਹੀ ਸਾਰੇ ਸਕੂਲਸ ਦਾ ਮੀਡੀਅਮ ਆਫ ਇੰਸਟਰਕਸ਼ਨ ਉਸੇ ਲੈਂਗੁਏਜ ਦੇ ਵਿੱਚ ਉਸ ਰੀਜਨ ਦੇ ਵਿੱਚ ਹੋਗਾ। ਪਰ ਨਾਲ ਹੀ ਉਹਨਾਂ ਨੇ ਕਿਹਾ ਇਹ ਚੋਇਸ ਕਿਉਂਕਿ ਬੱਚੇ ਬਹੁਤ ਛੋਟੇ ਹੋਣਗੇ ਸੋ ਫਸਟ ਤੇ ਸੈਕੰਡ ਵਾਲੇ ਉਹ ਚੋਇਸ ਪੇਰੈਂਟ ਨੂੰ ਦਿੱਤੀ ਜਾਊਗੀ ਜਿਹੜੀ ਮਰਜ਼ੀ ਲੈਂਗੁਏਜ ਉਹ ਪੜ੍ਹ ਲਵੇ। ਬਟ ਇਹ ਨਾਲ ਹੀ ਸੱਚਰ ਫਾਰਮੂਲਾ ਨੇ ਇਹ ਵੀ ਕਿਹਾ ਕਿ ਸੈਕੰਡਰੀ ਸਟੇਜ ਵਿੱਚ ਕੰਪਲਸਰੀ ਕਰੋ ਕਿ ਬੱਚਾ ਦੂਸਰੀ ਲੈਂਗੁਏਜ ਵੀ ਸਿੱਖੇ ਐਜ਼ ਸੱਚ। ਇਨਫੈਕਟ ਅਕਾਲੀਜ਼ ਜਿਹੜਾ ਇੱਕ ਡੋਮੀਨੈਂਟ ਪੋਲੀਟੀਕਲ ਗਰੁੱਪ ਸੀ ਇਨਫੈਕਟ ਇਹ ਐਮਰਜ ਸਾਰਾ ਕੁਝ 34-35 ਦੇ ਬਾਅਦ ਹੀ ਐਮਰਜ ਕਰਦੇ ਆ। ਸੋ ਇਹ ਜਿਹੜੇ ਅਕਾਲੀ ਸੀ they acclaimed this such a formula, ਉਹਨਾਂ ਨੂੰ ਠੀਕ ਲੱਗਿਆ। ਬਟ ਕੁਝ ਹਿੰਦੂ ਆਰਗੇਨਾਈਜੇਸ਼ਨਸ ਪੋਲੀਟੀਕਲ ਗਰੁੱਪ ਸੀ ਜਿਹੜੇ ਆਰਿਆ ਸਮਾਜ ਨੂੰ ਫੋਲੋ ਕਰ ਰਹੇ ਸੀ। ਜਨਸੰਘ ਵੀ ਇੱਕ ਬ੍ਰਾਂਚ ਆਫ the people was there। ਇਸੇ ਤਰ੍ਹਾਂ ਹਿੰਦੂ ਮਹਾਸਭਾ ਵੀ ਇੱਥੇ ਪ੍ਰਚਲਿਤ ਜ਼ਰੂਰ ਸੀ। ਉਹ ਬਾਰ-ਬਾਰ ਕਹਿੰਦੇ ਆ ਕਿ ਸਾਡੀ ਮਦਰ ਟੰਗ ਤਾਂ ਹਿੰਦੀ ਆ। ਸੋ ਇੱਥੇ ਜਿੰਨੇ ਇੰਸਟੀਟਿਊਸ਼ਨਸ ਆਰਿਆ ਸਮਾਜ ਦੇ ਔਰ ਸਿੰਘ ਸਭਾ ਨੇ ਜਿਹੜੀ ਲਹਿਰ ਚਲਾਈ ਸੀ ਉਹਨਾਂ ਨੇ ਕੁਝ ਸਕੂਲਸ ਕਾਲਜਸ ਕਾਫੀ ਹੱਦ ਤੱਕ ਪੰਜਾਬ ਵਿੱਚ ਖੁੱਲੇ ਹੋਏ ਸੀ। ਸੋ ਇਹ ਪੂਰੀ ਐਜ਼ਿਊਮ ਕਰ ਗਈ ਸ਼ੇਪ ਲੈ ਲਈ ਕਿ DAV ਦਯਾਨੰਦ ਐਂਗਲੋ ਵੈਦਿਕ ਸਕੂਲਸ ਐਂਡ ਕਾਲਜਸ ਜਿਹੜੇ ਆਰਿਆ ਸਮਾਜ ਨੇ ਐਸਟੈਬਲਿਸ਼ ਕੀਤੇ ਸੀ ਉਹਨਾਂ ਦੇ ਵਰਸਸ ਖਾਲਸਾ ਇੰਸਟੀਟਿਊਸ਼ਨਸ ਜਿੰਨੇ ਸਕੂਲਸ ਕਾਲਜਸ ਸੀ ਇਹਨਾਂ ਦੇ ਵਿੱਚ ਬਹੁਤ ਜ਼ਬਰਦਸਤ ਇੱਕ ਡਿਬੇਟ ਸ਼ੁਰੂ ਹੋ ਗਈ। ਬੜੇ ਹੀਟਡ ਆਰਗੂਮੈਂਟਸ ਇੱਕ ਦੂਜੇ ਦੇ ਫॉर ਅਗੇਂਸਟ ਲਾਉਂਦੇ ਸੀ। in fact the Sikhs felt that Hindus were denying Punjabi, okay, as their mother tongue, and they wanted, why were they denying? Sikhs felt that ये अपनी superiority दिखाने लिए they are denying Punjabi as their mother tongue, जान बुझ के कह रहे हैं as such। Interestingly ਇਸੇ ਹੀ ਪੀਰੀਅਡ ਵਿੱਚ ਪੰਜਾਬ ਈਸਟ ਪੰਜਾਬ ਦੇ ਵਿੱਚ ਸੈਂਸਸ ਰਿਪੋਰਟਸ ਇਨੂਮਰੇਸ਼ਨ ਸ਼ੁਰੂ ਹੋਈ ਸੀ ਕਿ ਅਸੀਂ ਪੋਪੂਲੇਸ਼ਨ ਸੈਂਸਸ ਰਿਪੋਰਟ ਕਲੈਕਟ ਕਰਨ ਲੱਗ ਰਹੀ ਸੀ ਇਨਫੋਰਮੇਸ਼ਨ। ਸੋ ਸੈਂਸਸ were being recorded और दोनों communities
whether they were Sikhs or Hindus, deliberately they were making false entries. In fact, ਇਹ ਕਹਿੰਦੇ debate ਇੰਨੀ ugly ਸ਼ੁਰੂ ਹੋ ਗਈ ਸੀ ਥੋੜੀ ਦੇਰ ਦੇ ਬਾਅਦ ਕਿ ਸੈਂਸਸ ਦੀ enumeration ਵੀ ਬੰਦ ਕਰਨੀ ਪਈ ਸੀ ਆਪਸ ਦੇ ਵਿੱਚ ਇਹ ਦੋਨੋਂ ਕਮਿਊਨਿਟੀਜ਼ ਦੇ ਵਿੱਚ ਕਾਫੀ ਜ਼ਿਆਦਾ ਝਗੜਾ ਸ਼ੁਰੂ ਹੋ ਗਿਆ ਸੀ ਇੰਟਰਸਟਿੰਗਲੀ ਇਹ ਸਾਰੀ ਲੜਾਈ Hindi versus Punjabi, ਸਾਰੇ rest of the India, including Pakistan, ਇਹ ਸਾਰੀ battle, ਲੜਾਈ ਪਤਾ ਕਿਹੜੀ language ਦੇ ਵਿੱਚ ਜ਼ਿਆਦਾ recording ਆ? It is in the newspapers of Urdu, where we find the evidence. So language, ਮੈਂ ਫਿਰ ਤੋਂ ਦੁਬਾਰਾ ਕਹਿੰਦੀ ਆ ਕਿ ਇਹ no longer ਇੱਕ unifying force ਰਹਿ ਗਿਆ, ਪਰ it was becoming divisive. So language बड़ा touchy ja issue ban gaya for both the communities as such. ये issue हौली हौली और complicate हो गया in East Punjab because ये issue mix हो गया with another question which was prevalent इसी period ਦੇ ਵਿੱਚ, and that was of states reorganization. So states ਨੂੰ actually India ਦੇ ਵਿੱਚ clearly defined states ਬਹੁਤ ਘੱਟ ਸੀ British times ਦੇ ਵਿੱਚ. In fact ਉਹਨਾਂ ਨੇ we know ਉਹਨਾਂ ਨੇ ਤਾਂ conquest ਕੀਤਾ, suppress ਕੀਤਾ certain areas, ਆਪਣੇ control ਥੱਲੇ ਲਿਆਂਦੇ ਸੀ British ਨੇ, and ਜਿੱਥੇ ਜਿੱਥੇ ਉਹ area ਆਪਣੇ control ਥੱਲੇ ਲਿਆਉਂਦੇ ਸੀ ਨਾਲ ਹੀ ਉਹਨਾਂ ਦੇ growth of administrative units ਵੀ ਹੋ ਜਾਂਦੀਆਂ ਸੀ. But areas ਜਿਹੜੇ ਜੀ ਉਹਨਾਂ ਦੇ administrative units ਉਹਨਾਂ ਨੇ form ਕੀਤੇ ਸੀ as areas ਜਿੱਥੋਂ ਉਹਨਾਂ ਨੂੰ easily administrative policies ਕਰ ਸਕਣ, ਉਹ ਬੜੀ haphazard ਜੀ growth ਸੀ. ਇਹ areas ਨਾ ਤਾਂ culturally ਨਾ linguistically units ਸੀ as such. So, ਇਹ ਜਿਹੜੀ demand in the Indian Union ਉੱਠਦੀ ਆ, ਉਹ ਕਹਿੰਦੇ ਆ ਸਾਨੂੰ linguistic reorganization of states ਕਰਨੀ ਚਾਹੀਦੀ ਆ. Of course, ਨਾਲ ਨਾਲ ਇਹਨਾਂ ਦੀ ਬੜੀ nationalist spirit ਵੀ ਸੀ, anti-British feeling ਵੀ ਸੀ, and ਇਸ question ਦੇ ਨਾਲ ਹੀ even a ਜਿਹੜੀ language the issue would get mixed up with it. ਇਸੇ ਦੌਰਾਨ ਦੇ ਵਿੱਚ ਹੀ constituent assembly India ਦੇ ਵੀ ਸਾਡਾ constitution ਦੀ framework ਬਣਾ ਰਹੇ ਸੀ. So ਉਹਨਾਂ ਨੇ ਵੀ ਇੱਕ appoint ਕੀਤੀ linguistic provinces commission ਦੀ ਨੁਮਾਇੰਦਗੀ ਕੀਤੀ under the chairmanship of S.K. Dar. ਇਹ ਇੱਕ retired judge Allahabad High Court ਦੇ ਸੀ ਤੇ S.K. Dar commission ਇਸ ਨਾਮ ਤੋਂ ਬੜਾ popular ਸੀ at that point of time, and ਇਹਨਾਂ ਨੇ ਬੜੀ ਇੰਪੋਰਟੈਂਟ ਰეკਮੈਂਡੇਸ਼ਨ ਦੇ ਦਿੱਤੀ. ਉਹ ਕਹਿੰਦੇ ਪੋਸਟਪੋਨਮੈਂਟ ਕਰੋ ਇਸ ਇਸ਼ੂ ਦਾ, ਕਿਉਂਕਿ ਇਹ ਬੜੀ ਸੀਰੀਅਸ ਐਡਮਿਨਿਸਟ੍ਰੇਟਿਵ ਡਿਸਲੋਕੇਸ਼ਨ, ਪੋਲੀਟੀਕਲ ਇਕਨੋਮਿਕ ਇੰਸਟੇਬਿਲਿਟੀ ਹੋ ਜਾਊਗੀ if we pick up this issue of linguistic and cultural units to be formed as states in independent India. ਇਸ ਵੇਲੇ ਪ੍ਰਾਈਮ ਮਿਨਿਸਟਰ ਸਾਡੇ ਜਵਾਹਰ ਲਾਲ ਨਹਿਰੂ ਸੀ. ਉਹਨਾਂ ਨੂੰ ਵੀ ਲੱਗਿਆ ਕਿ it would not be wise to divide India on linguistic basis. Okay, but South India ਦੇ ਵਿੱਚ interestingly ਇਹ demand was gaining momentum. ਉੱਥੇ ਇਹ demand ਉੱਠੀ ਕਿ ਸਾਨੂੰ ਆਂਧਰਾ ਪ੍ਰਦੇਸ਼ separate ਕਰੋ from the Madras presidency as such. And ਉੱਥੇ ਇੱਕ ਲੀਡਰ ਹੋਏ ਪੋਤੀ ਸੀਰਾਮਰੁਲੂ. In fact, ਉਹਨਾਂ ਨੇ ਇੱਕ ਫਾਸਟ ਰੱਖਿਆ for 58 days for separating Andhra. ਇੱਥੇ ਵੀ language ਦਾ issue ਸੀ. Telugu speaking did not want,
to be with the other linguistic spoken languages ਦੇ ਲੋਕ ਜਿੱਥੇ ਹੈ ਸੀ ਸੋ ਗਵਰਨਮੈਂਟ ਨੇ ਨਾ ਇਹ ਜਦੋਂ ਇਸ ਲੀਡਰ ਦੀ ਡੈਥ ਹੋਈ ਆਫਟਰ 58 ਡੇਜ਼ ਆਫ ਫਾਸਟਿੰਗ ਉਹਨਾਂ ਨੇ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਨੇ ਆਫ ਇੰਡੀਆ ਉਹਨਾਂ ਨੇ ਅਪਾਇੰਟ ਕੀਤਾ ਇੱਕ ਬੜੀ ਹਾਈ ਪਾਵਰਡ ਕਮਿਸ਼ਨ ਉਹ ਕਹਿੰਦੇ ਇਹ ਹੁਣ ਵੀ ਹੈਵ ਟੂ ਰੀਆਰਗਨਾਈਜ਼ ਦੀ ਸਟੇਟਸ and ਉਹ commission ਹੀ reorganization of states commission ਦੀ appointment ਹੋ ਗਈ ਇਹ ਪੰਜਾਬ ਦੇ ਵਿੱਚ ਵੀ reorganization of our state also ਇਹ ਬਾਰ-ਬਾਰ even prior to partition ਬਾਰ-ਬਾਰ ਇਹ ਸਵਾਲ ਉੱਠਦਾ ਸੀ back in 1930s round table conference ਦੇ ਵੇਲੇ ਵੀ in fact ਇਹ ਸਵਾਲ ਉੱਠਿਆ ਸੀ ਕਿ ਅਸੀਂ ਰੀਆਰਗਨਾਈਜ਼ ਕਰੀਏ 1942 ਵਿੱਚ ਕ੍ਰਿਪਸ ਮਿਸ਼ਨ ਜਦੋਂ ਆਉਂਦਾ ਹੈਗਾ ਮਿਲਨ to the Indian leaders as such and political groups ਉਹ ਉਹਨਾਂ ਦੇ ਅੱਗੇ ਵੀ ਇਹ ਰੱਖਿਆ ਗਿਆ ਸੀ 45 ਚ ਕਹਿੰਦੇ ਸਤਲੁਜ ਕਮੇਟੀ ਅੱਗੇ ਵੀ ਰੱਖਿਆ ਗਿਆ ਸੀ 46 ਵਿੱਚ ਕੈਬਨਿਟ ਮਿਸ਼ਨ ਅੱਗੇ ਵੀ ਰੱਖਿਆ ਗਿਆ ਸੀ ਬਟ ਇਹ ਡਿਮਾਂਡ ਪੰਜਾਬ ਦੇ ਵਿੱਚ or reorganizing the boundaries as such of this state ਉਹ ਬਾਰ-ਬਾਰ pre-partition ਦੇ ਟਾਈਮ ਤੇ ਉਹ ਕਾਊਂਟਰ ਕਰਦੇ ਸੀ ਬੇਸਿਕਲੀ ਟੂ ਦ ਡਿਮਾਂਡ ਫॉर ਪਾਕਿਸਤਾਨ ਕਿਉਂਕਿ 40s ਦੇ ਵਿੱਚ ਉਹ ਵੀ ਸ਼ੁਰੂ ਹੋ ਗਈ ਸੀ ਐਸ ਸੱਚ ਸੋ ਬਟ ਜਦੋਂ ਕਿ ਪਾਰਟੀਸ਼ਨ ਹੋ ਗਿਆ ਉਹਦੇ ਬਾਅਦ ਪੋਲਿਟਿਕਸ ਟੇਕਸ ਇਟ ਟਰਨ ਹੇਅਰ ਇੱਥੇ the Akali party dominated by the Sikhs at this point of time ਇਹਨਾਂ ਨੇ throughout Indian National Congress ਨੂੰ throughout ਤਾਂ ਨਹੀਂ which they were supporting but over the issue of joining the Indian Union definitely they were supporting the Indian National Congress so ਇਹਨਾਂ ਨੇ in fact ਇੱਕ ਡਿਮਾਂਡ ਇਹ ਰਾਈਟ ਫਰਮ 1948 ਤੋਂ ਹੀ ਸ਼ੁਰੂ ਕਰਦੇ ਆ ਫੈਬਰੂਰੀ ਦੇ ਵਿੱਚ they start demanding a suba which they said should be a Punjabi speaking area ਤੇ ਇਹਨੂੰ ਅਸੀਂ ਪਪੂਲਰਲੀ ਪੰਜਾਬੀ ਸੂਬਾ ਦਾ ਨਾਮ ਹੀ ਪ੍ਰਚਲਿਤ ਸੀ ਜੋ ਉੱਥੇ ਉਸ ਵੇਲੇ ਲੋਕੀ ਇਸ ਡਿਮਾਂਡ ਨੂੰ ਇਸ ਤਰ੍ਹਾਂ ਹੀ ਦੇਖਦੇ ਸਨ ਇਸ ਐਕਸਪ੍ਰੈਸ਼ਨ ਦੇ ਨਾਲ ਹੀ ਪ੍ਰਚਲਿਤ ਸੀ ਸੋ ਇਹ ਇਨ ਫੈਕਟ ਇਹ ਜਦੋਂ ਇਹ ਡਿਮਾਂਡ ਸ਼ੁਰੂ ਕੀਤੀ ਤੇ ਮਾਸਟਰ ਤਾਰਾ ਸਿੰਘ ਨੇ ਬਿਲਕੁਲ ਆਪਣਾ ਸਟੈਂਡ ਜਿਹੜਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਪੋਰਟ ਦੇ ਵਿੱਚ ਸੀ ਟਿਲ ਪਾਰਟੀਸ਼ਨ ਉਹਨਾਂ ਨੇ ਤਕਰੀਬਨ ਇਹ ਇਸ ਡਿਮਾਂਡ ਦੇ ਉੱਤੇ ਚੇਂਜ ਕਰ ਲਿਆ ਆਪਣਾ ਸਟੈਂਡ ਐਜ਼ ਸੱਚ ਤੇ ਉਹ ਕਹਿੰਦੇ ਹੈ ਕਿ ਤੁਸੀਂ ਸਾਨੂੰ ਨਾ ਦਾਰ ਕਮਿਸ਼ਨ ਦੇ ਅੱਗੇ ਸਾਡਾ ਕੇਸ ਡਿਮਾਰਕੇਸ਼ਨ ਆਫ ਪੰਜਾਬ ਦੀਆਂ ਬਾਉਂਡਰੀਜ਼ ਨਹੀਂ ਰੱਖੀਆਂ ਇਸ ਕਰਕੇ ਅਸੀਂ ਤੁਹਾਡੇ ਨਾਲ ਹੁਣ ਸਹਿਮਤ ਨਹੀਂ ਆ ਸੋ ਮਾਸਟਰ ਤਾਰਾ ਸਿੰਘ ਕਹਿੰਦੇ ਵੀ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਸਾਡਾ ਤਾਂ ਕਲਚਰ ਹੀ ਡਿਫਰੈਂਟ ਆ ਫਰਮ ਦੀ ਹਿੰਦੂਜ਼ ਐਗਜ਼ੈਕਟਲੀ ਵਾਟ Jinnah Saab was saying, in 1940s as such. So, ਨਾਲ ਹੀ ਉਹ ਮਾਸਟਰ ਤਾਰਾ ਸਿੰਘ ਇਹ ਵੀ ਕਹਿੰਦੇ ਆ ਸਾਡਾ ਕਲਚਰ ਤੇ ਗੁਰਮੁਖੀ ਸਕ੍ਰਿਪਟ ਆ we want a province where we can safeguard our cultural ਬੇਟੇ ਬੰਦ ਹੋ ਗਏ our cultural tradition so ਇਸ ਡਿਮਾਂਡ ਨੂੰ ਬਹੁਤ ਇੰਪੀਟਸ ਮਿਲਿਆ gradually over ਇਸੇ ਪੀਰੀਅਡ ਦੇ ਵਿੱਚ constituent assembly ਦੀ minorities ਦੀ rights ਬਾਰੇ they were discussing ਕਿ ਕੀ ਹੋਣੀਆਂ ਚਾਹੀਦੀਆਂ and Sikhs were in the minority mind you even after partition as such so question of rights to be given to the Sikhs ਇਹ refer ਕੀਤਾ ਗਿਆ again to a committee which included a very high level powered committee
of the Constituent Assembly. AC, ਜਿਹਦੇ ਮੈਂਬਰ ਸਨ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਰਜਿੰਦਰਾ ਪ੍ਰਸਾਦ, BR ਅੰਬੇਦਕਰ, ਐਂਡ ਉਹਨਾਂ ਨੂੰ ਫਰਦਰ ਅਸਿਸਟ ਕਰਨ ਦੀ ਇੱਕ ਸਬ ਕਮੇਟੀ ਵੀ ਬਣੀ ਸੀ, ਬਟ the subcommittee and the no seats would be reserved for Sikhs in any legislatures. So issue became very communal. ਜਦੋਂ ਈਸਟ ਪੰਜਾਬ ਦੀ ਅਸੈਂਬਲੀ ਦੇ ਵਿੱਚ ਜਿੰਨੇ ਸਿੱਖ ਮੈਂਬਰ ਸੀ ਉਹਨਾਂ ਨੇ 13 ਨਵੀਂ ਡਿਮਾਂਡਸ ਅੱਗੇ ਰੱਖ ਦਿੱਤੇ ਸੈਂਟਰਲ ਗਵਰਨਮੈਂਟ ਦੇ ਕਿ ਅਸੀਂ ਤਾਂ ਹੀ ਇਹ ਅਬੰਡਨ ਕਰਾਂਗੇ ਡਿਮਾਂਡ ਫॉर demarcation of boundaries on linguistic basis। ਇਹ ਜਿਹੜੇ 13 ਡਿਮਾਂਡ ਸੀ ਉਹਦੇ ਵਿੱਚ ਬੜੇ ਇੰਟਰਸਟਿੰਗ ਡਿਮਾਂਡ ਸੀ ਬਿਕਾਜ਼ ਇਹ ਬੜੇ that led to the formation of Pakistan. But ਇੱਥੇ ਇਹਨਾਂ ਨੇ ਸਿੱਖਾਂ ਨੇ ਇਨਫੈਕਟ ਮੈਂਬਰਸ ਨੇ ਇਹ 13 ਡਿਮਾਂਡਸ ਦੇ ਵਿੱਚ ਮੈਂ ਤੁਹਾਨੂੰ 8 ਬੜੇ ਇੰਪੋਰਟੈਂਟ ਪੜ੍ਹ ਕੇ ਦੱਸ ਸਕਦੀ ਹਾਂ। ਉਹ ਕਹਿੰਦੇ ਸਾਨੂੰ ਰੈਪਰੈਜ਼ੈਂਟੇਸ਼ਨ ਦਿਓ ਸਿੱਖਾਂ ਨੂੰ ਬੇਸਡ ਔਨ 1941 ਦੇ ਸੈਂਸਸ, not after that. They number 2, 5% representation Sikhs no do center they seats in other provinces representation. So ik o kende ik Sikh and one deputy minister central cabinet de vich hona chahiye. Post of governor and chief minister of Punjab province should go alternately to a Hindu and a Sikh. 50% reservation provincial cabinet ਵਿੱਚ ਹੋਣੀ ਚਾਹੀਦੀ। ਗੁੜਗਾਉਂ ਤੇ ਲਹਾਰੂ ਸਟੇਟ ਜਿਹੜੇ ਹੈ ਇਹ ਹਿਸਾਰ ਦੇ ਏਰੀਆ ਸੀ, ਉਹ ਕਹਿੰਦੇ ਇਹ ਸੈਪਰੇਟ ਕਰ ਦਿਓ ਤੁਸੀਂ ਪੰਜਾਬ ਤੋਂ ਤੇ ਫਿਰ 40% seats should be reserved in all legislatures in the for the Sikhs. 8ਵਾਂ point is very important. ਉਹ ਕਹਿੰਦੇ if all the above are rejected, ਜੇ ਸਾਰੀਆਂ ਨਾ ਮਨਜ਼ੂਰ ਹੋਈਆਂ ਫਿਰ Sikhs should be allowed to form a new province of 7 districts including Ambala. In fact, काफी after partition Ambala, Punjabis, particularly the Sikh community, was rehabilitated in that particular area and they had settled there. So it demands, interestingly, the Sikh community puts forward, but it pretty different see from what Jinnah ji had asked in 1927, because the Sikhs were hammering on another thing, loyalty to the Indian Union. Okay, Muhammad Ali Jinnah ji ne ta, he was going ahead 27 and he was hammering for Pakistan, as a community. But ਇੱਥੇ ਤਾਂ loyalty to the Indian Union, but ਉਹ ਨਾਲ ਕਹੀ ਜਾਂਦੇ ਆ ਨਵੀਂ province 7 districts including Ambala ਤੇ ਸਾਨੂੰ Sikh community ਨੂੰ ਦਿੱਤੀ ਜਾਏ ਨਵੀਂ province. In fact, eight demands were not accepted either by the Congress party or the Constituent Assembly, ਜਿਹੜੀ ਕਿ ਇੱਥੇ ਲਿਖ ਰਹੀ ਸੀ ਸਾਡੀ constitution as such. So a situation ਹੌਲੀ ਹੌਲੀ ਬੜੀ aggravate ਹੋਈ ਔਰ ਬੜੀ suspicious, hostile and aggressive just section, particularly of the Hindu communalist, ideology ਵਾਲੇ, ਇਹਨਾਂ ਨੇ ਬਹੁਤ complicate situation ਕਰਤੀ and they felt Sikhs were following on the lines of the Muslim League and they want separation as such, a suspicion see as such. But actually, what were the Sikhs aspiring?
ਯੂ نو ਜਦੋਂ ਇਹ ਚੀਜ਼ਾਂ ਮੰਗਦੇ ਆ ਐਕਚੁਅਲੀ ਆਫਟਰ ਪਾਰਟੀਸ਼ਨ ਡੈਮੋਗ੍ਰਾਫੀ ਇਸ ਏਰੀਆ ਦੀ ਪੰਜਾਬ ਦੀ ਬਿਲਕੁਲ ਬਦਲ ਗਈ ਸੀ ਕੰਟੀਜੀਅਸ area ਦੇ ਵਿੱਚ in fact the Sikhs for the first time they realized they were in a majority contagious ਤੋਂ ਮਤਲਬ they central Punjab ਹੈ ਜਿਹੜਾ ਸੀ ਪਹਿਲਾਂ ਵਾਲਾ ਆਫਟਰ ਪਾਰਟੀਸ਼ਨ ਉਹ ਸਾਰੇ ਦਾ ਸਾਰਾ ਜਿਹੜਾ ਈਸਟ ਪੰਜਾਬ ਵਿੱਚ ਆਇਆ ਸੀ ਜੇ ਉਹਦੇ ਨਾਲ ਤੁਸੀਂ ਪ੍ਰਿੰਸਲੀ ਏਰੀਆਜ਼ ਜਿਹੜੇ ਟਰਾਂਸ ਸਤਲੁਜ ਵਾਲੇ ਸੇ ਸਤਲੁਜ ਸਟੇਟ ਸੀ ਜੇ ਉਹਨਾਂ ਨੂੰ ਮਿਲਾਓ ਤੇ ਇਹਨਾਂ ਦੇ ਵਿੱਚ ਪਹਿਲੀ ਵਾਰੀ they felt they were in a majority so ਇਹਨਾਂ ਦਾ aim it seems they wanted ਕਿ ਸਾਡੇ ਹੱਥ ਤੇ ਕੰਟਰੋਲ ਦੇ ਵਿੱਚ political power ਹੋਣਾ ਚਾਹੀਦਾ so how various political groups different arguments ਪਾਉਂਦੇ ਹੈ for the demand of Punjabi Suba and Punjab ਦਾ ਕੀ ਕਰਨਾ ਚਾਹੀਦਾ ਹੈ as such so ਅਕਾਲੀ's ਪਾਰਟੀ ਜਿਹੜੀ ਸੀ in fact ਉਹ ਪਲੀਡ ਕਰਦੀ ਹੈ ਕਿ ਸਾਨੂੰ ਪੰਜਾਬੀ ਸਪੀਕਿੰਗ ਪ੍ਰੋਵਿੰਸ ਜ਼ਰੂਰ ਕ੍ਰੀਏਟ ਕਰ ਦਿਓ ਕਿਉਂਕਿ ਸਾਡੀ ਲੈਂਗੁਏਜ ਬਹੁਤ ਪੁਰਾਣੀ ਆ ਐਂਡ ਸਾਡੀ ਸਕ੍ਰਿਪਟ ਵੀ ਬਹੁਤ ਆਪਣੀ ਆ ਗੁਰੂ ਦੇ ਸ਼ਬਦ ਗੁਰਮੁਖੀ ਸਕ੍ਰਿਪਟ ਆ ਜਿਹਦੇ ਵਿੱਚ ਆਦਿ ਗ੍ਰੰਥ ਸਾਹਿਬ ਨੂੰ ਪੇਸ਼ ਕੀਤਾ ਤੇ ਇਸੇ ਤਰ੍ਹਾਂ ਹੀ ਸਾਡਾ ਮਿਊਜ਼ਿਕ ਆ ਸਾਡਾ ਕਲਚਰ ਆ ਸੋ ਬੜਾ ਡਿਸਟਿੰਕਟ ਜਿਹਾ ਸਾਡਾ ਇਹ ਰੀਜਨ ਹੈ ਤੇ ਸਾਨੂੰ ਇੱਕ ਪੰਜਾਬੀ ਸਪੀਕਿੰਗ ਪ੍ਰੋਵਿੰਸ ਜ਼ਰੂਰ ਬਣਨੀ ਚਾਹੀਦੀ ਇੰਟਰਸਟਿੰਗਲੀ ਇੱਕ ਪੋਲੀਟੀਕਲ ਗਰੁੱਪ ਕਮਿਊਨਿਸਟ ਪਾਰਟੀ ਵੀ ਬੜੀ ਐਕਟਿਵ ਸੀ ਡਿਊਰਿੰਗ ਦੀ ਨੈਸ਼ਨਲਿਸਟ ਸਟਰਗਲ ਇਕੱਠੇ ਹੀ ਲੜਦੇ ਰਹੇ ਆ ਇਸ ਪ੍ਰਾਂਤ ਦੇ ਵਿੱਚੋਂ ਸੋ ਕਮਿਊਨਿਸਟ ਪਾਰਟੀ ਉਹਨਾਂ ਦੀ ਆਰਗੂਮੈਂਟ ਬੜੀ ਇੰਟਰਸਟਿੰਗ ਸੀ ਉਹ ਕਹਿੰਦੇ ਹਾਂ ਜੀ ਲਿੰਗੁਇਸਟਿਕ ਗਰਾਊਂਡਸ ਦੇ ਉੱਤੇ ਹਿੰਦੀ ਸਪੀਕਿੰਗ ਏਰੀਆਜ਼ ਸ਼ੁੱਡ ਬੀ ਸੈਪਰੇਟਡ ਫਰੋਮ ਪੰਜਾਬ ਆਫ ਕੋਰਸ ਉਹਨਾਂ ਨੂੰ ਲੱਗਿਆ ਇੱਕ ਵੱਡਾ ਪੰਜਾਬ ਮਹਾ ਪੰਜਾਬ ਦੀ ਜਿਹੜੀ ਡਿਮਾਂਡ ਹੈ ਹਿੰਦੂਆਂ ਦੀ ਉਹ ਨਹੀਂ ਅਸੀਂ ਅਪਰੂਵ ਕਰਦੇ ਬਿਕਾਜ਼ ਬੜੇ ਕਲਚਰਲ ਡਿਫਰੈਂਸਿਸ ਹੈ ਡਿਫਰੈਂਟ ਪ੍ਰਾਂਟਸ ਦੇ ਬਟ ਸਾਈਮਲਟੇਨੀਅਸਲੀ ਉਹ ਕਹਿੰਦੇ ਆ ਅਸੀਂ ਅਕਾਲੀਆਂ ਨੂੰ ਡੈਫੀਨਿਟਲੀ ਦੇ ਕੀਪ ਕ੍ਰਿਟਿਸਾਈਜ਼ਿੰਗ ਕਿ ਓਨ ਸਕ੍ਰਿਪਟ ਓਲਡੈਸਟ ਲੈਂਗੁਏਜ ਮਿਊਜ਼ਿਕ ਇਹ ਸਾਨੂੰ ਸੂਟ ਨਹੀਂ ਕਰਦਾ ਐਂਡ ਹਿੰਦੀ ਸਪੀਕਿੰਗ ਏਰੀਆ ਸ਼ੁੱਡ ਬੀ ਸੈਪਰੇਟਡ ਕਾਂਗਰਸ ਸੋਸ਼ਲਿਸਟ ਪਾਰਟੀ ਵੀ ਜਿਹੜੀ ਕਿ 1930s ਦੇ ਵਿੱਚ ਇਮਰਜ ਹੋਈ ਸੀ ਉਹ ਵੀ ਆਫਟਰ ਪਾਰਟੀਸ਼ਨ ਉਹਨਾਂ ਦਾ ਸਟੈਂਡ ਵਾਸ ਆਲਸੋ ਉਹਨਾਂ ਦੀ ਪਲੀਡ ਕਰਦੇ ਆ ਕਿ ਇੱਕ ਸੈਪਰੇਟ ਹਿੰਦੀ ਸਪੀਕਿੰਗ ਏਰੀਆ ਡੈਫੀਨਿਟਲੀ ਬਣਨਾ ਚਾਹੀਦਾ ਜਿੱਥੇ ਲਿੰਗੁਇਸਟਿਕ ਜ਼ੋਨਸ ਦੇ ਵਿੱਚ ਇਨਫੈਕਟ ਸਾਰਾ ਪੰਜਾਬ ਵੰਡ ਸਕਦੇ ਹਾਂ ਆਪਾਂ ਐਂਡ ਇਨਫੈਕਟ ਉਹਨਾਂ ਨੇ ਵੀ ਇੰਪੀਟਸ ਹਿੰਦੀ ਸਪੀਕਿੰਗ ਸਟੇਟ ਨੂੰ ਕਾਰਵ ਆਊਟ ਕਰਨ ਦਾ ਹੀ ਇਰਾਦਾ ਦਿੱਤਾ ਕਿ ਇਹ ਡਾਇਰੈਕਸ਼ਨ ਹੀ ਹੋ ਸਕਦੀ ਹੈ ਸੋ ਇਹ ਹਰਿਆਣਾ ਪ੍ਰਾਂਤ ਦੀ ਫਾਰਮੇਸ਼ਨ ਦੀ ਤਰਫ ਇਹ ਏਰੀਆ ਜਾ ਰਿਹਾ ਹੈਗਾ ਪੰਜਾਬ ਸੋ ਇੱਥੇ ਆਰਿਆ ਸਮਾਜੀਜ਼ ਉਹਨਾਂ ਨੇ ਇੱਕ ਹੋਰ ਕਿਸਮ ਦੀ ਆਰਗੂਮੈਂਟ ਇੱਥੇ ਦਿੱਤੀ ਉਹ ਕਹਿੰਦੇ ਸਾਊਥ ਈਸਟ ਪੰਜਾਬ ਹੈ ਨਾ ਜਿਹੜਾ ਪ੍ਰੈਜ਼ੈਂਟ ਹਰਿਆਣਾ ਜਿਹੜਾ ਉਹ ਕਹਿੰਦੇ ਇਕਨੋਮਿਕਲੀ ਬੜਾ ਵੀਕ ਏਰੀਆ ਆ ਆਫ ਪੰਜਾਬ ਇਹ ਏਰੀਆ ਜਿਹੜਾ ਹੈਗਾ ਇਹ ਡਿਸਕ੍ਰਿਮੀਨੇਟਡ ਏਰੀਆ ਹੈਗਾ ਕੌਣ ਕਰ ਰਿਹਾ ਡਿਸਕ੍ਰਿਮੀਨੇਟ ਇਹ ਜਿਹੜੇ ਐਡਵਾਂਸਡ ਪੰਜਾਬੀਜ਼ ਆ ਐਂਡ ਉਹ ਕਹਿੰਦੇ ਆ ਕਿ ਇਹ ਏਰੀਆ ਵੀ ਆਰ ਡਿਸਕ੍ਰਿਮੀਨੇਟਡ in education, administration, politics, trade, commerce. Even they give the reason ਕਿ ਬਹੁਤ ਨੰਬਰ ਸਕੂਲਸ ਇੱਥੇ ਹਰਿਆਣਾ ਵਾਲਾ ਸਾਊਥ ਈਸਟ ਪੰਜਾਬ ਦੇ ਵਿੱਚ ਘੱਟ ਆ ਤੇ ਇਹ ਜਿਹੜੇ ਪੰਜਾਬੀ ਹੈ
in other areas ਉਹ ਸਾਡੇ ਉੱਤੇ ਡੋਮੀਨੇਟ ਕਰਦੇ ਆ 90% ਉਹਨਾਂ ਦੀ ਇਹ ਵੀ ਸੀ ਕਹਿਣਾ ਕਿ ਇਹਨਾਂ ਦਾ ਕੋਈ ਕਨੈਕਸ਼ਨ ਪੰਜਾਬ ਦੇ ਦੂਸਰੇ ਪੰਜਾਬ ਦੇ ਹਿੱਸਿਆਂ ਨਾਲ ਨਹੀਂ ਆ ਇਹ ਬੜੇ ਡਿਫਰੈਂਟ ਆ ਇਸੇ ਵੇਲੇ ਹੀ ਇੱਕ ਹਿਮਾਚਲ ਪ੍ਰਦੇਸ਼ ਦਾ ਵੀ ਡਿਮਾਂਡ ਚਾਲੂ ਹੋਈ ਇਹ ਹਿਲੀ ਏਰੀਆ ਸੀ ਪੰਜਾਬ ਦੇ ਉਹਨਾਂ ਨੇ ਵੀ ਕਿਹਾ ਸਾਨੂੰ ਵੀ ਇੱਕ ਸੈਪਰੇਟ ਪ੍ਰਾਂਤ ਸਾਡੇ ਲਈ ਵੀ ਕਾਇਮ ਕਰੋ ਬਿਕੋਜ਼ ਅਸੀਂ ਹੋਰ ਚੀਜ਼ਾਂ ਨਹੀਂ ਕਹਿੰਦੇ ਬਟ ਸਾਡਾ ਕਲਚਰਲੀ ਇੰਟਰਮਿੰਗਲਿੰਗ ਨਹੀਂ ਆ ਵਿਦ ਪੰਜਾਬ ਐਸ ਸੱਚ ਦੀ ਅਦਰ ਪੰਜਾਬ ਸੋ ਇੱਥੇ ਇਨਫੈਕਟ ਇੱਕ ਹੋਰ ਮਹਾ ਪੰਜਾਬ ਦੀ ਡਿਮਾਂਡ ਵੀ ਪ੍ਰਚਲਿਤ ਹੋਈ ਇਹ ਕੁਛ ਜਨਸੰਘ ਤੇ ਹਿੰਦੂ ਮਹਾਸਭਾ ਤੇ ਆਰਿਆ ਸਮਾਜ ਦੇ ਮੈਂਬਰਸ ਨੇ ਸ਼ੁਰੂ ਕੀਤੀ ਐਂਡ ਇਟ ਵਾਸ ਜਸਟ ਵਿਦ ਵਨ ਏਮ ਕਿ ਅਸੀਂ ਪੰਜਾਬੀ ਸੂਬਾ ਨਹੀਂ ਬਣਨ ਦੇਣਾ ਸੋ ਉਹਨਾਂ ਨੇ ਸੁਜੈਸਟ ਕੀਤਾ ਕਿ ਪੰਜਾਬ ਨੂੰ ਨਾ ਵੱਡਾ ਬਣਾ ਦਿਓ ਪੰਜਾਬ ਪੈਪਸੂ ਹਿਮਾਚਲ ਦਿੱਲੀ ਯੂਪੀ ਦੇ ਵੀ ਕੁਝ ਡਿਸਟ੍ਰਿਕਟਸ ਨਾਲ ਮਿਲਾ ਲਓ ਐਂਡ ਇਕਨੋਮਿਕ ਗਰਾਊਂਡਸ ਇਹ ਬਹੁਤ ਵਧੀਆ ਪ੍ਰਾਂਤ ਬਣ ਸਕਦਾ ਹੈ ਜੇ ਹੋਏ ਐਂਡ ਬੜਾ ਅੱਛਾ ਇਹ ਫਰੰਟੀਅਰ ਹੋ ਜਾਊਗਾ ਜੇ ਕਿਤੇ ਸਾਨੂੰ ਪਾਕਿਸਤਾਨ ਨਾਲ ਲੜਨਾ ਪਿਆ ਤੇ ਇਹ ਸਾਡੇ ਲਈ ਬੜਾ ਬੈਨੀਫੀਸ਼ੀਅਲ ਏਰੀਆ ਹੋਊਗਾ ਸੋ ਇਹਨਾਂ ਦੀ ਆਰਗੂਮੈਂਟਸ ਵਰ ਵੈਰੀ ਵੈਰੀ ਇੰਟਰਸਟਿੰਗ ਉਹਨਾਂ ਨੇ ਆਰਗੂ ਕੀਤਾ ਕਿ ਇਹ ਸਾਰਾ ਏਰੀਆ ਕਾਮਨ ਕਲਚਰ ਆ ਕਾਮਨ ਲੈਂਗੁਏਜ ਆ ਐਂਡ ਸਿਰਫ ਡਿਫਰੈਂਟ ਡਾਇਲੈਕਟਸ ਦੇ ਵਿੱਚ ਲੈਂਗੁਏਜ ਬੋਲੀ ਜਾਂਦੀ ਲਾਂਡਾ ਮਾਝੀ ਮਾਲਵੀ ਪਟਿਆਨੀ ਮੁਲਤਾਨੀ ਦੁਆਬੀ ਪਹਾੜੀ ਡੋਗਰੀ ਬੰਗਰੂ ਉਹ ਕਹਿੰਦੇ ਜਨਰਲੀ ਤਾਂ ਸਾਰੇ ਹਿੰਦੀ ਹੀ ਹੈ ਐਂਡ ਪੰਜਾਬੀ ਉਹ ਕਹਿੰਦੇ ਇਜ਼ ਆਲਸੋ ਵੈਸਟਰਨ ਹਿੰਦੀ Punjabi did not have a recognized script, according to them, and Punjabi is written in Urdu or in Devanagari script by the non-Muslim, by the non-Sikhs. So, ਇਹਨਾਂ ਨੇ ਆਪਣੀ ਹੀ arguments ਪੇਸ਼ ਕੀਤੀਆਂ, but after partition, ਇਹ ਜੇ linguistic pattern ਆਪਾਂ ਦੇਖਦੇ ਹਾਂ, in fact, it has totally changed. 15 ਲੱਖ ਪੰਜਾਬੀ ਸਪੀਕਿੰਗ ਰਿਫਿਊਜੀਜ਼ ਉਹ ਕਹਿੰਦੇ ਅੰਬਾਲਾ ਡਿਵੀਜ਼ਨ ਦੇ ਵਿੱਚ ਸੈਟਲ ਹੋ ਗਏ ਸੀ ਸੋ ਸਪੋਕਨ ਪੰਜਾਬੀ ਵਾਸ ਨਾਟ ਲਿਮਿਟਡ ਟੂ ਅ ਸਪੈਸੀਫਿਕ ਜਿਓਗ੍ਰਾਫਿਕਲ ਰੀਜਨ ਇਹ ਇਹਨਾਂ ਦੀ ਆਰਗੂਮੈਂਟ ਸੀ ਫॉर ਮਹਾ ਪੰਜਾਬ ਐਂਡ ਦੇ ਪੁੱਟ ਫੋਰਥ that ਅਕਾਲੀ ਡਿਮਾਂਡ ਇਜ਼ ਅਨਜਸਟੀਫਾਈਡ ਕਿ ਪੰਜਾਬੀ ਸੂਬਾ ਨਹੀਂ ਬਣਨਾ ਚਾਹੀਦਾ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਪੰਜਾਬੀ ਸੂਬਾ the demand is just like demanding a separate Pakistan as such. So ਫਿਰ ਤੋਂ ਦੁਬਾਰਾ ਇੱਕ controversy ਛਿੜ ਗਈ ਪੰਜਾਬ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ 1954 ਦੇ ਵਿੱਚ ਜਾ ਕੇ ਡਿਸਾਈਡ ਕੀਤਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੇ ਜਿੰਨੇ ਮੈਂਬਰ ਸੀ ਲੈਜਿਸਲੇਟਿਵ ਕਾਉਂਸਲ ਵਿੱਚ ਉਹਨਾਂ ਨੂੰ ਕਿਹਾ ਆਪਣੇ ਆਪਣੇ ਵਿਚਾਰ ਤੁਸੀਂ ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ ਦੇ ਅੱਗੇ ਰੱਖ ਸਕਦੇ ਹੋ ਤੇ ਹੋਇਆ ਕਿ ਮੈਜੋਰਿਟੀ ਹਿੰਦੂ ਕਾਂਗਰਸਮੈਨ ਜਿਹੜੇ ਸੀ ਉਹਨਾਂ ਨੇ ਮਰਜਰ ਹਿਮਾਚਲ ਪ੍ਰਦੇਸ਼ ਪਲੱਸ ਪੈਪਸੂ ਵਾਸ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਨੇ ਇੱਕ ਯੂਨੀਅਨ ਫਾਰਮ ਕੀਤੀ ਸੀ ਇਹ ਵੀ ਪ੍ਰਾਂਤ should be created ਜਿਹੜੇ ਸਿੱਖ ਕਾਂਗਰਸਮੈਨ ਸੀ ਇਨਫੈਕਟ ਉਹ ਬਾਰ-ਬਾਰ ਕਹਿੰਦੇ ਪੰਜਾਬੀ ਸਪੀਕਿੰਗ ਸਟੇਟ should be created ਸੋ ਗਵਰਨਮੈਂਟ ਨੇ ਇਨਫੈਕਟ ਇਹ ਸਾਰੀਆਂ ਸੁਜੈਸ਼ਨਸ ਇਹਨਾਂ ਦੀਆਂ ਵਿਊਜ਼ ਡੈਫੀਨਿਟਲੀ ਦੇ ਕਲੈਕਟਡ ਬਟ ਉਹਨਾਂ ਨੇ ਐਡਵੋਕੇਟ ਕੀ ਕੀਤਾ ਕਿ ਅਸੀਂ ਇੱਕ ਗ੍ਰੇਟਰ ਪੰਜਾਬ ਹੀ ਬਣਾ ਸਕਦੇ ਹਾਂ more or less ਜੋ ਹਿੰਦੂ ਕਾਂਗਰਸਮੈਨ ਕਹਿ ਰਹੇ ਹੈ ਉਸੇ ਲਾਈਨਸ ਦੇ ਉੱਤੇ ਐਂਡ ਇੱਕਦਮ ਦੁਬਾਰਾ ਤੋਂ
ਵਿੱਚ ਮੋਰਚਾ ਸ਼ੁਰੂ ਕਰਾਂਗੇ ਇਨ ਪੰਜਾਬ। ਸੋ ਐਕਚੁਅਲੀ ਸਟੇਟਸ ਦੀ ਰੀਆਰਗਨਾਈਜੇਸ਼ਨ ਕਮਿਸ਼ਨ ਨੇ ਰეკਮੈਂਡ ਕੀ ਕੀਤਾ, ਇਹ ਵੀ ਸਾਡੇ ਲਈ ਬੜਾ ਇੰਪੋਰਟੈਂਟ ਆ ਸਮਝਣਾ ਕਿ ਉਹ ਰეკਮੈਂਡ ਇਹ ਕੀਤਾ ਕਿ ਉਹ ਕਹਿੰਦੇ ਪੰਜਾਬ ਦੀ ਇਹ ਬੜੀ ਯੂਨੀਕ ਜੀ ਪ੍ਰੋਬਲਮ ਹੈ ਐਂਡ ਸਿੱਖਸ ਵਾਂਟ a Punjabi speaking province and that means in other words they want to exit from this composite state and ਨਾਲ ਹੀ ਉਹ ਇਹ ਵੀ recommend ਕਰਦੇ ਆ the others are opposing it. Who these others are definitely the Hindu community. Commission also felt that formation of a Punjabi speaking province would neither solve the script the problem ਜਾਂ even the communal problem. So ਇਸ ਕਮਿਸ਼ਨ ਨੇ recommend ਕੀ ਕੀਤਾ, ਉਹ ਕਹਿੰਦੇ ਅਸੀਂ economic ਤੇ administrative advantages and a single unit consisting of Punjab, Pepsu, and Himachal, should be formed as such. In fact, ਇਹਦੇ ਉੱਤੇ ਅਕਾਲੀਜ਼ ਇੱਕਦਮ ਭੜਕ ਪਏ and they rejected it. Reactions, ਇੰਨੇ communal tension ਦੁਬਾਰਾ ਇਸ ਪੰਜਾਬ ਦੇ ਵਿੱਚ ਉੱਭਰੀ and sectarian tensions, in fact, particularly Jalandhar division ਦੇ ਵਿੱਚ ਬਹੁਤ ਜ਼ਿਆਦਾ ਉੱਭਰੀਆਂ as such. And interestingly, but reactions of the Sikhs were very, very severe. Master Tara Singh ਤੇ ਉਹ ਕਹਿੰਦੇ ਮੈਨੂੰ no confidence ਹੀ ਉਹਨਾਂ ਨੇ ਕਹਿ ਦਿੱਤਾ ਇਸ ਕਮਿਸ਼ਨ ਦੇ ਵਿੱਚ ਹੈ and ਉਹ in fact ਕੁਝ ਹੋਰ ਲੱਭਣ ਲੱਗੇ ਕਿ ਅਕਾਲੀ ਦਲ ਹੁਣ ਸਾਨੂੰ ਅਕਾਲੀ ਪਾਰਟੀ ਨੂੰ ਕੁਝ common cause ਲੱਭਣਾ ਚਾਹੀਦਾ with other language groups. ਸੋ ਤਾਰਾ ਸਿੰਘ ਇਸ ਦੌਰਾਨ ਮਿਲੇ ਜਵਾਹਰ ਲਾਲ ਨਹਿਰੂ ਨੂੰ, ਮੌਲਾਨਾ ਆਜ਼ਾਦ ਨੂੰ, ਪੰਡਿਤ ਪੰਥ ਨੂੰ ਐਂਡ ਅਲਟੀਮੇਟਲੀ ਇੱਕ ਕੰਪਰੋਮਾਈਜ਼ ਫਾਰਮੂਲਾ ਵਿਚ ਇਜ਼ ਨੋਨ ਐਜ਼ ਦੀ ਰੀਜਨਲ ਫਾਰਮੂਲਾ ਉਹ ਇਵੋਲਵ ਹੋਇਆ। ਇਹਦੇ ਹਿਸਾਬ ਦੇ ਨਾਲ ਪੰਜਾਬ ਨੂੰ ਡਿਵਾਈਡ ਕੀਤਾ ਗਿਆ the state on linguistic basis. ਸੋ ਪਹਿਲੀ ਵਾਰੀ ਇਹ ਰੀਜਨਲ ਫਾਰਮੂਲਾ ਨੇ linguistic basis ਦੇ ਉੱਤੇ ਹੀ ਪੰਜਾਬ ਨੂੰ ਐਡਵਾਈਜ਼ ਕੀਤਾ it should be divided and ਤਾਂ ਕਿ ਦੋਨੋਂ ਲੈਂਗੁਏਜ ਗਰੁੱਪਸ ਦਾ ਫਾਇਦਾ ਹੋ ਸਕੇ। ਇਨ ਫੈਕਟ ਨਾਲ ਹੀ ਇਸ ਰੀਜਨਲ ਫਾਰਮੂਲੇ ਦੇ ਵਿੱਚ ਇਹ ਵੀ ਪ੍ਰੋਵਾਈਡ ਕੀਤਾ ਗਿਆ ਕਿ ਸਟੇਟ ਦੇ ਵਿੱਚ ਇੱਕ ਗਵਰਨਰ, ਇੱਕੋ ਹੀ ਲੈਜਿਸਲੇਚਰ ਐਂਡ ਵਨ ਕਾਉਂਸਲ ਆਫ ਮਿਨਿਸਟਰਸ ਹੋਣਾ ਚਾਹੀਦਾ। ਬਟ ਇਹਨਾਂ ਨੂੰ ਅਸਿਸਟ ਕੌਣ ਕਰੂਗਾ? ਦੋ ਰੀਜਨਲ ਕਮੇਟੀਜ਼ ਕੰਸਿਸਟਿੰਗ ਆਫ ਮੈਂਬਰਸ ਆਫ ਸਟੇਟ ਅਸੈਂਬਲੀ ਬਿਲੋਂਗਿੰਗ ਟੂ ਈਚ ਰੀਜਨ ਵੀ ਉਹ ਇਹਨਾਂ ਨੂੰ ਅਸਿਸਟ ਕਰਨਗੀ ਟੂ ਦ ਸਟੇਟ ਗਵਰਨਮੈਂਟ ਕਿ ਕੋਈ ਵੀ ਲੈਜਿਸਲੇਸ਼ਨ ਜੋ ਪਾਸ ਹੋਣੀ ਆ, ਫਾਈਨੈਂਸ਼ੀਅਲ ਪਾਲਿਸੀਜ਼ ਆ ਜਨਰਲ ਤੇ ਜੇ ਇਹਨਾਂ ਦੋਨਾਂ ਦਾ ਝਗੜਾ ਹੁੰਦਾ ਹੈ ਕਮੇਟੀਜ਼ ਦੇ ਮੈਂਬਰਸ ਦਾ, ਹਿੰਦੂਜ਼ ਔਰ ਸਿੱਖਸ ਦਾ, ਤੇ ਉਹ ਕਹਿੰਦੇ ਆ ਫਿਰ ਗਵਰਨਰ ਦਾ ਜਜਮੈਂਟ ਵੁੱਡ ਬੀ ਫਾਈਨਲ। ਇਹਦਾ ਰਿਐਕਸ਼ਨ ਇੰਟਰਸਟਿੰਗਲੀ ਬੜਾ ਇੰਟਰਸਟਿੰਗ ਹੋਊਗਾ। Tara Singh would accept this plan. And government of India ਨੇ ਇਹ ਵੀ ਕਹਿ ਦਿੱਤਾ ਸੀ ਕਿ state government
demarcate ਕਰ ਸਕਦੀ ਹੈ ਹਿੰਦੀ ਤੇ ਪੰਜਾਬੀ regions as such, and the regional language of each region was declared as the official language. So formula ਦੇ ਅੰਡਰ establish ਹੋ ਗਏ ਸੀ in ਪੰਜਾਬ। ਸੋ ਇੱਕ ਲੈਂਗੁਏਜਸ ਡਿਪਾਰਟਮੈਂਟ ਪੰਜਾਬੀ ਦਾ ਸੀ, ਹਿੰਦੀ ਦਾ ਸੀ ਲੈਂਗੁਏਜਸ ਡਿਪਾਰਟਮੈਂਟ। ਰਿਐਕਸ਼ਨਸ ਤਾਰਾ ਸਿੰਘ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ accepted this plan, but ਕੁਝ ਹਿੰਦੂ communal leaders opposed it. In fact ਉਹਨਾਂ ਦੀ plea ਕੀ ਸੀ, ਉਹ ਕਹਿੰਦੇ ਹਿੰਦੀ would become a second language. Hindus would be discriminated in all medical, agricultural, law, technical colleges. ਉਹ ਸਾਰੇ ਜਲੰਧਰ division ਹੈ, ਸੋ ਜਲੰਧਰ division ਦੇ ਵਿੱਚ ਇਹਨਾਂ ਦੀ ਕੋਈ reservation ਨਹੀਂ ਹੋਗੀ, ਇਹਨਾਂ ਦੀ ਮਤਲਬ their position would be lowered in that particular area. ਇਸੇ ਤਰ੍ਹਾਂ ਮਹਾ ਪੰਜਾਬ ਸਮਿਤੀ ਨੇ ਥ੍ਰੈਟਨ ਕੀਤਾ, ਅਸੀਂ ਵੀ ਡਾਇਰੈਕਟ ਐਕਸ਼ਨ ਲਵਾਂਗੇ, ਐਂਡ ਅਸੀਂ ਇੱਕ ਸੱਤਿਆਗ੍ਰਹਿ ਉਹਨਾਂ ਨੇ ਸ਼ੁਰੂ ਕੀਤਾ, ਹਿੰਦੀ ਸੱਤਿਆਗ੍ਰਹਿ। ਐਂਡ ਹੌਲੀ ਹੌਲੀ ਇਹ ਡਿਵੀਜ਼ਨ ਇੰਨੀ ਕਮਿਊਨਲ ਹੋ ਗਈ, ਦੁਬਾਰਾ ਤੋਂ ਇਹ ਡਿਮਾਂਡ ਪੰਜਾਬੀ ਸੂਬੇ ਦੇ ਅੱਗੇ ਰੱਖੀ, ਤਾਰਾ ਸਿੰਘ ਆਫ ਕੋਰਸ ਪਲੱਸ ਦੀ ਅਕਾਲੀਜ਼ ਐਜ਼ ਸੱਚ। ਇੱਥੇ ਇੰਟਰਸਟਿੰਗਲੀ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ, ਉਹਨਾਂ ਨੇ ਅਪਾਇੰਟ ਕਰ ਦਿੱਤਾ ਚੀਫ ਮਿਨਿਸਟਰ ਪ੍ਰਤਾਪ ਸਿੰਘ ਕੈਰੋਂ। ਇਨ ਫੈਕਟ ਕੈਰੋਂ ਵਾਜ਼ ਏ ਜੱਟ ਸਿੱਖ ਐਜ਼ ਸੱਚ। ਆਫ ਕੋਰਸ ਥੋੜਾ ਜਿਹਾ ਉਹ socialist party ਦੇ ਨਾਲ ਵੀ at a particular time, in his younger days, ਰਿਹਾ ਸੀ। ਸੋ ਇੱਥੇ in fact rural ਤੇ urban divide ਇਹ ਬ੍ਰਿਟਿਸ਼ ਨੇ ਹੀ ਪਾ ਦਿੱਤੀ ਸੀ 1901 ਦੇ Land Alienation Act ਦੇ ਅਧੀਨ। ਸੋ ਪਹਿਲੀ ਵਾਰੀ ਇੱਕ ਜੱਟ, ਇੱਕ ਐਗਰੀਕਲਚਰਿਸਟ ਚੀਫ ਮਿਨਿਸਟਰ was appointed here. ਉਹਨੇ ਇਹ they tried to create a wedge ਕਿ urban rural ਵੀ ਅਸੀਂ ਸਿੱਖਾਂ ਦੀ ਵੀ ਫਾੜ ਕਰ ਸਕੀਏ as such. ਸੋ ਉਹਨਾਂ ਨੇ ਤਾਰਾ ਸਿੰਘ ਨੂੰ ਅਰੈਸਟ ਕਰ ਲਿਆ ਤੇ ਓਵਰ ਦ ਡਿਮਾਂਡ ਆਫ ਪੰਜਾਬੀ ਸੂਬਾ, ਐਂਡ ਈਵਨ ਸੰਤ ਫਤਿਹ ਸਿੰਘ ਨਾਮ ਦੇ ਵਾਈਸ ਪ੍ਰੈਜ਼ੀਡੈਂਟ ਸੀ ਅਕਾਲੀ ਦਲ ਦੇ, ਇਨ ਦੋਨਾਂ ਨੂੰ ਅਰੈਸਟ ਕਰ ਲਿਆ। ਤੇ ਇਸ ਦੌਰਾਨ ਕਹਿੰਦੇ ਵੀ ਬਹੁਤ ਸਾਰੇ ਜਥੇ ਵਰ ਟੇਕਨ ਟੂ ਦਿੱਲੀ to pressurize the central government ਕਿ ਪੰਜਾਬੀ ਸੂਬਾ ਬਣਨਾ ਚਾਹੀਦਾ। 26,000 people were arrested. ਸੰਤ ਫਤਿਹ ਸਿੰਘ ਨੇ ਕਹਿੰਦੇ ultimately he fasted on 18th December 1960, but ਕੈਰੋਂ ਬੜਾ ਕਹਿੰਦੇ ਸ਼ਾਰਪ ਚੀਫ ਮਿਨਿਸਟਰ ਸੀ, ਉਹਨੇ ਤਾਰਾ ਸਿੰਘ ਨੂੰ ਰਿਲੀਜ਼ ਕਰ ਦਿੱਤਾ। ਰਿਲੀਜ਼ ਕਰਕੇ ਉਹਨੂੰ ਪਰਸੂਏਡ ਕੀਤਾ ਕਿ ਤੂੰ ਸੰਤ ਸਾਹਿਬ ਨੂੰ, ਫਤਿਹ ਸਿੰਘ ਨੂੰ ਕਹਿ ਵੀ ਆਪਣਾ ਫਾਸਟ ਤੋੜ ਦੇਣ, ਐਂਡ ਵਿਚ ਹੀ ਡਿਡ ਉਹਨਾਂ ਦੇ ਕਹਿਣ ਦੇ ਉੱਤੇ। ਬਟ ਇਹ ਅਲਟੀਮੇਟਲੀ 1962 ਦੇ ਵਿੱਚ ਇਲੈਕਸ਼ਨ, ਜਨਰਲ ਇਲੈਕਸ਼ਨਸ ਵਰ ਕਾਲਡ, ਬਟ ਅਕਾਲੀ ਦਲ ਦੇ ਵਿੱਚ ਤਾਰਾ ਸਿੰਘ ਵਰਸਸ ਫਤਿਹ ਸਿੰਘ ਸਪਲਿਟ ਹੋ ਗਏ ਸੀ। ਸੋ ਰਿਜ਼ਲਟਸ ਕੀ ਹੋਏ ਇਸ ਇਲੈਕਸ਼ਨ ਦੇ ਵਿੱਚ, ਇਹ ਸਾਰੀ ਚੀਜ਼ ਦੇ ਸਿਰਫ 19 ਸੀਟਾਂ ਹੀ ਇਹਨਾਂ ਨੂੰ ਜਿੱਤੀਆਂ ਇਨ ਹਾਊਸ ਆਫ 120 ਸਮਥਿੰਗ ਪੰਜਾਬੀ ਸਪੀਕਿੰਗ ਸਟੇਟ ਦੇ ਲਈ। ਇਨ ਫੈਕਟ ਹਿੰਦੀ ਸਪੀਕਿੰਗ ਏਰੀਆਜ਼ ਚੋਂ ਪੰਜਾਬੀ ਸਪੀਕਿੰਗ ਦੇ ਲਈ ਅਕਾਲੀਆਂ ਨੂੰ ਕੋਈ ਵੀ ਸੀਟ ਨਹੀਂ ਮਿਲੀ। ਸੋ ਓਵਰਆਲ ਇਸ ਇਲੈਕਸ਼ਨ ਨੇ ਪੰਜਾਬੀ ਸੂਬੇ ਦੀ ਡਿਮਾਂਡ ਇਟ ਸੀਮਸ ਰਿਜੈਕਟ ਕਰ ਦਿੱਤੀ। So again, there is a split in the Akali Dal, ਹੋਰ forefront ਤੇ ਆਈ। But Fateh Singh temporarily, 1962 ਦੇ ਵਿੱਚ ਇੰਡੋ-ਚਾਈਨਾ ਵਾਰ ਵੀ ਸ਼ੁਰੂ ਹੋ ਗਈ ਸੀ। ਸੋ ਇਸ ਵਾਰ ਦੇ ਵਿੱਚ ਫਤਿਹ ਸਿੰਘ ਨੇ ਕਿਹਾ ਟੈਂਪਰੇਰੀਲੀ ਅਸੀਂ ਸਸਪੈਂਡ ਕਰਦੇ ਹਾਂ ਪੰਜਾਬੀ ਸੂਬਾ ਮੂਵਮੈਂਟ, ਐਂਡ ਦਿਸ ਵਾਜ਼ ਔਨ ਅਕਾਊਂਟ ਆਫ ਦ ਵਾਰ। ਐਂਡ ਉਹਨਾਂ ਨੇ ਆਫਰ ਕੀਤਾ ਨਹਿਰੂ ਨੂੰ ਕਿ ਅਸੀਂ ਫੁੱਲ ਸਪੋਰਟ
ਸੈਂਟਰਲ ਗਵਰਨਮੈਂਟ ਦੀ ਕਰਾਂਗੇ ਐਜ਼ ਸੱਚ 64 ਦੇ ਵਿੱਚ by the time this war ends Nehru dies and Cairo also ਉਹਨਾਂ ਦੇ ਬੜੇ corruption charges are made against the chief minister of Punjab and 65 ਦੇ ਵਿੱਚ Shastri ji was made the prime minister and ਉਹਨਾਂ ਨੇ ਕਹਿੰਦੇ ਸ਼ਾਸਤਰੀ made an effort to talk with Fateh Singh ਪਰ ਉਹਨਾਂ ਨੇ ਕੋਈ ਵੀ ਪ੍ਰੋਮਿਸ ਪੰਜਾਬੀ ਸੂਬੇ ਬਾਰੇ ਨਹੀਂ ਸੀ ਦਿੱਤਾ ਸੋ ਅਗਸਤ 1964 ਦੇ ਵਿੱਚ ਆਲਰੇਡੀ ਸੰਤ ਫਤਿਹ ਸਿੰਘ ਨੇ ਡਿਸਾਈਡ ਕੀਤਾ ਸੀ ਮੈਂ 15 ਦਿਨ ਦਾ ਫਾਸਟ ਰੱਖੂੰਗਾ ਜਦ ਤਾਈਂ ਮੇਰੇ ਫਾਸਟ ਜੇ ਤਾਂ ਮੰਨ ਗਈ ਸਰਕਾਰ ਪੰਜਾਬੀ ਸੂਬਾ ਬਣਾਉਣ ਦੀ ਫਿਰ ਤੇ ਮੈਂ ਕੰਟੀਨਿਊਡ ਰੱਖੂੰ ਬਟ ਜੇ ਨਹੀਂ ਤੇ ਮੈਂ ਆਪਣੇ ਆਪ ਨੂੰ ਇਮੋਲੇਟ ਕਰ ਲੂੰਗਾ ਖਤਮ ਕਰ ਲੂੰਗਾ ਐਜ਼ ਸੱਚ ਸੋ ਗਵਰਨਮੈਂਟ ਨੇ ਇਸ ਵੇਲੇ ਇੱਕ ਕੈਬਨਿਟ ਕਮੇਟੀ ਫਾਰਮ ਕੀਤੀ ਕਿ ਪੰਜਾਬ ਦੀ ਰੀਆਰਗੇਨਾਈਜੇਸ਼ਨ we should look into this question ਉਹਦੇ ਤਿੰਨ ਬੜੇ ਇੰਪੋਰਟੈਂਟ ਮੈਂਬਰ ਸੀ ਵਾਈ.ਬੀ. ਚੌਹਾਨ ਸੀ ਇੰਦਰਾ ਗਾਂਧੀ ਸੀ ਮਹਾਵੀਰ ਤਿਆਗੀ ਸੀ ਇਹ ਉਹਨਾਂ ਨੂੰ ਅਸਿਸਟ ਕਰਨ ਲਈ 22 ਹੋਰ ਪਾਰਲੀਮੈਂਟਰੀ ਕੰਸਲਟੇਟਿਵ ਕਮੇਟੀ ਦੇ ਮੈਂਬਰ ਅਡਾਪਟ ਕੀਤੇ ਇਨਫੈਕਟ ਇਹ ਲੋਕ ਸਭਾ ਦੇ ਸਪੀਕਰ ਹੁਕਮ ਸਿੰਘ ਵਾਸ ਦੀ ਹੈਡ ਆਫ ਦਿਸ ਪਾਰਟਿਕੂਲਰ ਕੰਸਲਟੇਟਿਵ ਕਮੇਟੀ 1965 ਦੇ ਵਿੱਚ PM Shastri also died. So Indira Gandhi became the Prime Minister. और इसी दौरान ही काफी split within the Indian National Congress also was happening. इस दौरान कहते मिसेस इंदिरा गांधी दे दौरान उन्होंने कांग्रेस वर्किंग कमेटी ने एक रेजोल्यूशन पास किया. I will read out this resolution also. Out of the existing state of Punjab, a state with Punjabi as a state language be formed. The government is requested to take necessary steps. ਇਹ ਜਦੋਂ ਪਾਸ ਕੀਤਾ ਤੇ ਇੱਕਦਮ it is opposed by the Jan Sangh as such and consultative committee ਨੇ ਇੱਕ ਰਿਪੋਰਟ ਜਿਹੜੀ 18 ਮਾਰਚ 1966 ਵਿੱਚ ਕੁਝ ਰეკਮੈਂਡੇਸ਼ਨ ਪਾਸ ਕਰਕੇ ਉਹਨਾਂ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਰეკਮੈਂਡੇਸ਼ਨਸ ਕੀ ਸੀ ਕਿ ਪੰਜਾਬੀ ਸਪੀਕਿੰਗ ਰੀਜਨ ਸ਼ੁੱਡ ਬੀ ਰੀਕਨਸਟੀਟਿਊਟਡ ਇਨਟੂ ਅ ਯੂਨੀਲਿੰਗੁਅਲ ਪੰਜਾਬੀ ਸੂਬਾ and number 2 Hindi speaking region be formed into Haryana state and the hill areas of the erstwhile Punjab be merged with Himachal Pradesh. So the commission used 1961 census to demarcate the boundaries and they appointed a Punjab Boundary Commission under the chairmanship of Justice Shah. Justice Shah ਦੇ ਨਾਲ ਦੋ ਹੋਰ ਮੈਂਬਰਸ ਵੀ ਸੁਭਿਮਲ ਦੱਤ ਔਰ MM Philip they were given the charge to reorganize the state and definitely ਇਹਨਾਂ ਨੇ ultimately Shah Commission ਨੇ ਪੰਜਾਬ ਬਾਉਂਡਰੀ ਨੂੰ ਡਿਵਾਈਡ ਕੀਤਾ in fact ਇਹਨਾਂ ਨੇ Hindi speaking areas were given to Haryana Punjabi speaking areas were given to Punjab. It is reorganized Punjab. Hill states including Shimla and Kangra to Himachal. ਇੱਥੇ issue ਇਸ Shah Commission ਦੇ ਅੱਗੇ ਇੱਕ district ਖਰੜ ਦਾ ਉੱਠਿਆ ਤੇ ਦੂਸਰਾ ਸਵਾਲ ਇੱਕ ਚੰਡੀਗੜ੍ਹ ਦਾ ਉੱਠਿਆ ਕਿ ਇਹ ਕਿੱਧਰ ਜਾਊਗਾ ਸੋ ਖਰੜ ਦੇ ਵਿੱਚ 56.2% ਪੰਜਾਬੀ speaking ਸੀ but 52% urban Hindi speaking ਸੀ ਸੋ ਸੁਭਿਮਲ ਨੇ ਆਰਗੂ ਕੀਤਾ ਕਹਿੰਦੇ ਬਹੁਤ ਜ਼ਿਆਦਾ ਇਹ original was accepted and ਚੰਡੀਗੜ੍ਹ ਦੇ ਬਾਰੇ ਇਸ ਕਮਿਸ਼ਨ ਨੇ ਇਹ ਕਿਹਾ ਜਸਟਿਸ ਸ਼ਾਹ ਨੇ ਕਿ ਇਹ ਨਾ ਬੜਾ ਮਾਈਗ੍ਰੇਟਰੀ ਏਰੀਆ ਆ
ਇੱਥੇ ਬੜੇ ਲੋਕ ਹੈ यूपी राजस्थान ਦੇ ਵੀ, so it should be made into a union territory. So Shah Commission report was introduced as Punjab Reorganization Bill in the Parliament in 1966. It was approved by both the houses of Parliament, but it said ਇੱਕੋ ਹੀ ਗਵਰਨਰ ਹੋਊਗਾ, ਇੱਕੋ ਹੀ ਹਾਈ ਕੋਰਟ ਹੋਊਗਾ ਤੇ ਇੱਕੋ ਹੀ ਯੂਨੀਵਰਸਿਟੀ ਹੋਊਗੀ। ਹਾਂਜੀ, ਸਿਰਫ ਦੋ ਜਿਹੜੇ ਪੌਂਗ ਤੇ ਪਾਖੜਾ ਡੈਮ ਆ ਇੱਥੇ, they would be centrally administered. And 18th September 1966 ਦੇ ਵਿੱਚ bill received the president's assent, and Punjab state, reorganized Punjab state, was created on 1st of November 1966. And we all know, once it is created, it might persist possibly for centuries. So with this, I end my presentation, and I would definitely welcome all types of questions, I'm sure, which are in the minds of all the listeners as such, that would clarify to me also a lot of new inputs can be given to me, which would be helpful if we look at this period of history. So thank you, Chattha Saab, for giving me this opportunity. ਬਹੁਤ ਮਿਹਰਬਾਨੀ, ਤੁਸੀਂ ਅੱਜ ਜਲੈਨਾ ਸਾਨੂੰ ਟਾਈਮ ਦਿੱਤਾ। ਬੜਾ ਅੱਛਾ ਮਜ਼ੇਦਾਰ ਕਿਸਮ ਦਾ ਲੈਕਚਰ ਸੀ ਔਰ ਅਸੀਂ ਸੁਣਦੇ ਰਹੇ ਬੜੀ ਦੇਰ। ਕੁਛ ਕੁਐਸਚਨ ਤੇ ਕਾਫੀ ਸਾਰੇ ਕਮੈਂਟਸ ਸਾਡੇ ਦੋਸਤ ਕਰਦੇ ਨੇ, ਬਟ ਇੱਕ ਜਿਹੜੀ ਗੱਲ ਅਸੀਂ ਕਰਨਾ ਚਾਹਾਂਗੇ ਹੁਣ ਇਸ ਹਵਾਲੇ ਨਾਲ, ਪਾਰਟੀਸ਼ਨ ਜਿਹੜੀ ਆਫਟਰ ਪਾਰਟੀਸ਼ਨ ਦਾ ਜਿਹੜਾ ਫਿਨੋਮੀਨਾ ਹੈ, ਜਿਸ ਤਰ੍ਹਾਂ ਤੁਸੀਂ ਇੱਕ ਲੰਬੀ ਡਿਟੇਲ ਗੱਲ ਕੀਤੀ ਇਹਦੇ ਤੇ, ਔਰ ਉਹਦੇ ਵਿੱਚ ਜਿਹੜੀ ਸੈਂਸਸ ਦਾ ਇੱਕ ਜ਼ਿਕਰ ਕੀਤਾ ਗਿਆ ਕਿ ਵੀ ਜਿਹੜੇ ਸੈਂਸਸ ਨੇ ਇੱਥੇ ਸੋਹਲ ਸਾਹਿਬ ਨੇ ਵੀ ਉਹੀ ਗੱਲ ਕੀਤੀ ਹੈ ਕਿ ਜਿਹੜੇ 51 ਦੇ ਸੈਂਸਸ ਨੂੰ ਛੱਡ ਕੇ ਤੇ 61 ਵਾਲੇ ਜਿਹੜੇ ਸਨ ਉਹਨਾਂ ਨੂੰ ਰੀਆਰਗਨਾਈਜ਼, ਪੰਜਾਬੀ ਸੂਬੇ ਨੂੰ ਰੀਆਰਗਨਾਈਜ਼ ਕਰਨ, ਪੰਜਾਬ ਨੂੰ ਰੀਆਰਗਨਾਈਜ਼ ਕਰਨ ਵਾਸਤੇ ਕਿਉਂ ਲਿਆ ਗਿਆ? ਵਾਈ ਨਾਟ 1951? ਨਹੀਂ, ਐਕਚੁਅਲੀ ਉਹ ਤਾਂ ਨਿਊਮੈਰਿਕਲੀ ਕਰ ਲਿਆ ਨਾ। accordingly he ਸਾਡਾ number would be better, ਕਿਉਂਕਿ 51 ਤੇ 61 ਦੇ ਵਿੱਚ ਤੇ language problem ਬਹੁਤ ਜ਼ਿਆਦਾ create ਹੋ ਗਈ ਸੀ, and ਬੜੀਆਂ false entries ਸੀ, ਬੋਲਦੇ ਸਾਰੇ ਪੰਜਾਬੀ ਸੀ, but ਬਾਰ-ਬਾਰ ਐਂਟਰੀ ਕਰਨ ਦੇ ਲਈ ਜਦੋਂ enumeration ਵਾਲੇ officials ਆਉਂਦੇ ਸੀ, ਸੋ ਬਾਰ-ਬਾਰ ਲੋਕੀ ਝੂਠੀ ਐਂਟਰੀ ਕਰਵਾਉਂਦੇ ਸੀ, ਹਾਂ ਮੇਰੀ ਲੈਂਗੁਏਜ ਹਿੰਦੀ ਆ, ਔਰ ਜਿਹੜੇ ਹਿੰਦੀ ਸਪੀਕਿੰਗ ਏਰੀਆ ਸੀ ਉੱਥੇ ਬਾਰ-ਬਾਰ ਕਹਿੰਦੇ ਸੀ ਨਹੀਂ ਮੇਰੀ ਮਦਰ ਟੰਗ ਪੰਜਾਬੀ ਆ। ਸੋ ਦੋਨੋਂ ਸਾਈਡਸ ਦੇ ਉੱਤੇ ਉਹ ਜਿਹੜੇ ਸੈਂਸਸ ਆ ਥੋੜੀ ਜਿਹੀ ਟ੍ਰਿਕੀ ਆ to use, and this is how the Sikh community felt, कि ये census the recording is not according. Sikhs also, even the Hindu community felt कि ये तो dominate, but underpinnings ਜਿਹੜੀਆਂ ਮੈਂ ਸਮਝਾਈਆਂ ਉਹ ਇਹੋ ਹੀ ਹੈ। This is how I look at it. ਹਾਂਜੀ, ਇੱਕ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਆਗੇ ਜੀ ਹਾਂ, ਤੁਸੀਂ ਫੇਸਬੁੱਕ ਤੇ ਅਸੀਂ ਲੇਟ ਹੋਵਾਂਗੇ, ਬਿਕੋਜ਼ ਅਸੀਂ ਇੱਥੇ ਹੀ ਗੱਲ ਕਰਾਂਗੇ, ਫੇਸਬੁੱਕ ਤੇ ਅਸੀਂ 10 ਸੈਕਿੰਡ ਲੇਟ ਜਾਂਦੇ ਹਾਂ, ਅਸੀਂ ਇੱਥੇ ਹੀ ਗੱਲ ਕਰਾਂਗੇ, ਉਹਨੂੰ ਤੁਸੀਂ ਛੱਡ ਦਿਓ। ਨਹੀਂ, ਹੈਲੋ, ਮੇਰੀ ਆਵਾਜ਼ ਆ ਰਹੀ? ਹੈਲੋ, ਤੁਸੀਂ ਗੱਲ ਕਰੋ, ਤੁਹਾਡੀ ਆਵਾਜ਼ ਆ ਰਹੀ ਹੈ, ਅਗਰ ਮੇਰੀ ਆਵਾਜ਼ ਤੁਸੀਂ ਸੁਣ ਰਹੇ ਹੋ ਤੇ। I can take the question.
Hello. 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 जी मेरी आवाज आ रही जे? ਹਾਂਜੀ 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 ਦੱਸੋ। हाँ जी। मैं एक गल तुहाडे नाल शेयर करना चाह रहा सी कि बिफोर पार्टीशन मेरे कोल कुछ रिकॉर्ड्स आए बिकॉज एक गवर्नमेंट कॉलेज यूनिवर्सिटी फैसलाबाद यानी उस ਵੇਲੇ गवर्नमेंट कॉलेज ਜਲਾਲਪੁਰ और गवर्नमेंट कॉलेज ਲਾਹੌਰ ਇਹਨਾਂ ਦੋਵਾਂ ਤੋਂ ਇੱਕ ਸਟੂਡੈਂਟ ਮੈਗਜ਼ੀਨ ਨਿਕਲਦਾ ਸੀ ਜਿਹੜਾ ਹਾਂਜੀ ਤਿੰਨ ਪੋਰਸ਼ਨਸ ਦੇ ਵਿੱਚ ਨਿਕਲਦਾ ਸੀ ਇਨਫੈਕਟ ਚਾਰ ਪੋਰਸ਼ਨਸ ਇੱਕ ਪੋਰਸ਼ਨ ਜਿਹੜਾ ਸੀ ਉਹ ਹਿੰਦੀ ਦਾ ਸੀ ਇੱਕ ਇੰਗਲਿਸ਼ ਦਾ ਸੀ ਇੱਕ ਉਰਦੂ ਦਾ ਸੀ ਔਰ ਇੱਕ ਪੰਜਾਬੀ ਦਾ ਠੀਕ ਹੈ ਬਟ ਇਹ ਬਹੁਤ ਮੇਰੇ ਲਈ ਬੜਾ ਡਿਫਰੈਂਟ ਸੀ ਕਿ ਵੀ ਜਿਹੜੀ ਪੰਜਾਬੀ ਦਾ ਪੋਰਸ਼ਨ ਜਿਹਨੂੰ ਚਾਨਣ ਕਹਿੰਦੇ ਸਨ ਅੰਗਰੇਜ਼ੀ ਵਾਲ ਨੂੰ ਬੀਕਨ ਉਰਦੂ ਚ ਰੋਸ਼ਨੀ ਤੇ ਉਹ ਜਿਹੜਾ ਪੰਜਾਬੀ ਦਾ ਚਾਨਣ ਪੋਰਸ਼ਨ ਸੀ ਜਿਹੜਾ ਲੈਲਪੁਰੋਂ ਰਸਾਲਾ ਨਿਕਲਦਾ ਸੀ ਦੈਟ ਵਾਜ਼ ਇਨ ਯੂ ਕੈਨ ਸੇ ਕਿ ਉਹ ਸ਼ਾਹਮੁਖੀ ਵਿੱਚ ਲਿਖਿਆ ਜਾਂਦਾ ਸੀ ਇੱਥੇ ਵਾਲੀ ਜਿਹੜੀ ਚਾਨਣ ਦੀ ਸੀ ਸਕ੍ਰਿਪਟ ਬਟ ਇਹ ਜਿਹੜਾ ਰਸਾਲਾ ਗਵਰਨਮੈਂਟ ਕਾਲਜ ਲਾਹੌਰ ਵਿੱਚ ਨਿਕਲਦਾ ਸੀ ਉਹਦਾ ਜਿਹੜਾ ਚਾਨਣ ਪੋਰਸ਼ਨ ਸੀ ਉਹਨੂੰ ਗੁਰਮੁਖੀ ਸਕ੍ਰਿਪਟ ਵਿੱਚ ਲਿਖਦੇ ਸੀ ਐਟ ਦਾ ਸੇਮ ਟਾਈਮ ਕਰੋ ਚੱਠਾ ਸਾਹਿਬ। ਹਾਂਜੀ 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 ਮੇਰੀ ਰਿਪੀਟ ਆਵਾਜ਼ ਹੁਣ ਆ ਕਰੋ। ਰਹੀ ਹਾਂਜੀ ਹਾਂਜੀ ਮੈਂ ਹੁਣ ਕਹਿ ਰਿਹਾ ਕਿ ਹਾਂ ਗਵਰਨਮੈਂਟ ਕਾਲਜ ਫੈਸਲਾਬਾਦ ਜਿਹੜਾ ਉਦੋਂ ਗਵਰਨਮੈਂਟ ਕਾਲਜ ਲਾਹੌਰ ਲਾਇਲਪੁਰ ਸੀ ਉਹਦੇ ਵਿੱਚੋਂ ਹਾਂਜੀ ਇੱਕ ਰਸਾਲਾ ਸਟੂਡੈਂਟ ਮੈਗਜ਼ੀਨ ਨਿਕਲਦਾ ਸੀ ਉਹਦਾ ਨਾਮ ਬੀਕਨ ਸੀ ਬਿਲਕੁਲ ਇਸੇ ਹਮ, ਤਰ੍ਹਾਂ ਗਵਰਨਮੈਂਟ ਕਾਲਜ ਲਾਹੌਰ ਤੋਂ ਵੀ ਇੱਕ ਸਟੂਡੈਂਟ ਮੈਗਜ਼ੀਨ ਨਿਕਲਦਾ ਸੀ ਉਹਦਾ ਨਾਮ ਵੀ ਬੀਕਨ ਸੀ ਦੋਨੋਂ ਗਵਰਨਮੈਂਟ ਇੰਸਟੀਚਿਊਟ ਸਨ ਔਰ ਇਹਨਾਂ ਦੇ ਜਿਹੜਾ ਉਹ ਮੈਗਜ਼ੀਨ ਸੀ ਸਟੂਡੈਂਟ ਮੈਗਜ਼ੀਨ ਉਹਦੇ ਤਿੰਨ ਪੋਰਸ਼ਨ ਸਨ ਉਹਦੇ ਵਿੱਚ ਉਰਦੂ ਹਿੰਦੀ ਔਰ ਪੰਜਾਬੀ ਅੰਗਰੇਜ਼ੀ ਇਹ ਪੋਰਸ਼ਨ ਸਨ ਔਰ ਪੰਜਾਬੀ ਦਾ ਜਿਹੜਾ ਪੋਰਸ਼ਨ ਸੀ ਉਹਦਾ ਨਾਮ ਚਾਨਣ ਰੱਖਿਆ ਗਿਆ ਉਰਦੂ ਦਾ ਰੋਸ਼ਨੀ ਰੱਖਿਆ ਗਿਆ ਜਿਹੜਾ ਚਾਨਣ ਪੋਰਸ਼ਨ ਲਾਇਲਪੁਰ ਦੇ ਵਿੱਚ ਪਬਲਿਸ਼ ਹੁੰਦਾ ਸੀ ਉਹ ਸ਼ਾਹਮੁਖੀ ਚ ਹੁੰਦਾ ਸੀ ਪੰਜਾਬੀ ਸ਼ਾਮ ਸ਼ਾਹਮੁਖੀ ਚ ਲਿਖਦੇ ਸੀ ਜੀ ਬਟ ਐਟ ਦਾ ਸੇਮ ਟਾਈਮ ਅੰਡਰ ਅ ਸੇਮ ਗਵਰਨਮੈਂਟ ਜਿਹੜਾ ਗਵਰਨਮੈਂਟ ਕਾਲਜ ਲਾਹੌਰ ਵਿੱਚ ਨਿਕਲਦਾ ਸੀ ਬੀਕਨ ਉਹਦੇ ਵਿੱਚ ਜਿਹੜਾ ਪੋਰਸ਼ਨ ਚਾਨਣ ਦਾ ਸੀ ਉਹ ਗੁਰਮੁਖੀ ਵਿੱਚ ਲਿਖਿਆ ਜਾਂਦਾ ਸੀ ਜਾਂਦਾ ਸੀ ਸੋ ਇੰਟਰਸਟਿੰਗ। ਔਰ ਔਰ ਇਹ ਕੋਈ ਇਹ ਨਹੀਂ ਹੈ ਕਿ ਉਹ ਕੋਈ 1 ਸਾਲ ਪਹਿਲੇ ਲਿਖਿਆ ਜਾਂਦਾ ਸੀ ਜਾਂ 1 ਸਾਲ ਬਾਅਦ ਵਿੱਚ ਲਿਖਿਆ ਜਾਂਦਾ ਸੀ ਸੇਮ ਟਾਈਮ ਤੇ ਉਹ ਤਕਰੀਬਨ ਅਪ੍ਰੈਲ ਔਰ ਅਪ੍ਰੈਲ ਤੋਂ ਬਾਅਦ ਫਿਰ ਉਹ ਯਾਨੀ 22 ਇਨਵਲ ਉਹ ਨਿਕਲਦਾ ਸੀ ਰਸਾਲਾ ਔਰ ਦੋਵਾਂ ਦਾ ਇਕੱਠਾ ਰਸਾਲਾ ਨਿਕਲਦਾ ਸੀ ਦੋਵਾਂ ਦੇ ਪ੍ਰੂਫ ਮੌਜੂਦ ਨੇ ਕਿ ਇੱਕ ਹੀ ਵਕਤ ਦੇ ਵਿੱਚ ਦੋਵਾਂ ਜਗ੍ਹਾ ਦੇ ਉੱਪਰ ਇਹ ਪੋਲੀਟੀਕਲ ਜਿਹੜੀ ਨਿਵਰਿੰਗ ਜਾਂ ਜੋ ਵੀ ਤੁਸੀਂ ਕਹਿ ਲਓ ਇਹਨੂੰ ਜਿਹੜੀ ਹਾਂਜੀ ਪੋਲੀਟੀਕਲੀ ਜਿਹੜੀ ਇੰਜੀਨੀਅਰਿੰਗ ਹੋ ਰਹੀ ਸੀ ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਕਿ ਇੱਕ ਹੀ ਜਗ੍ਹਾ ਤੇ ਦੋ ਰਸਾਲੇ ਇੱਕ ਹੀ ਗਵਰਨਮੈਂਟ ਇੰਸਟੀਚਿਊਟ ਹੈ ਗਵਰਨਮੈਂਟ ਕਾਲਜ ਲਾਇਲਪੁਰ ਗਵਰਨਮੈਂਟ ਕਾਲਜ ਲਾਹੌਰ ਉੱਥੇ ਪੰਜਾਬੀ ਨੂੰ ਹੀ ਕਿਉਂ ਫੋਕਸ ਕੀਤਾ ਜਾਂਦਾ ਕਿ ਇੱਕ ਬੰਨੇ ਉਹ ਸ਼ਾਹਮੁਖੀ ਚ ਲਿਖਾਈ ਜਾ ਰਹੀ ਹੈ ਔਰ ਉਸੇ ਟਾਈਮ ਤੇ ਛਪਣਾ ਰਸਾਲਾ ਗਵਰਨਮੈਂਟ ਕਾਲਜ ਲਾਹੌਰ ਦੇ ਵਿੱਚ ਉਹਨੂੰ ਗੁਰਮੁਖੀ ਚ ਲਿਖਾਇਆ ਜਾ ਰਿਹਾ ਹੈ ਸੋ ਇਹ ਕੀ ਹੈ ਮੈਂ ਮੈਨੂੰ ਤੇ ਨਹੀਂ ਇਹ ਸਮਝ ਆਇਆ ਇਸ ਫਿਨੋਮੀਨਨ ਦਾ ਇਹਦਾ ਮੈਂ ਤੇ ਇੱਥੇ ਜਵਾਬ ਤੱਕ ਤਾਂ ਤੁਸੀਂ ਦਿਓ ਨਾ ਜਿਹੜੀ ਉੱਥੋਂ ਤੁਹਾਡੇ ਕੋਲ ਆਏ ਰਿਕਾਰਡ। ਇਨਫੈਕਟ ਅਸੀਂ ਵੀ ਆਰ ਡਿਪਰਾਈਵਡ ਆਫ ਥੀਸ ਰਿਕਾਰਡਸ। ਅਸੀਂ ਡੈਫੀਨਿਟਲੀ ਔਰ ਉਹਨਾਂ ਨੂੰ ਔਰ ਇੰਟਰਪ੍ਰੇਟ ਡਿਫਰੈਂਟ ਵੇ ਦੇ ਹਾਂ ਨਾਲ ਕਰੀਏ ਕਿ ਕਿਹੜੇ ਸਾਲ ਦੇ ਹਾਂ ਵਿੱਚ ਬਿਲਕੁਲ ਲਿਖਿਆ। ਹਾਂ ਹਮ ਹਾਂ ਹਮ ਮੇਰੇ ਕੋਲ 1934 1931 ਤੋਂ ਜਿਹੜੇ ਮੈਂ ਵੇਖੇ ਹਮ 1931 ਤੋਂ ਲੈ ਕੇ 1939 ਤੱਕ ਜਿਹੜੇ ਮੈਗਜ਼ੀਨ ਡਿਫਰੈਂਟ ਹਮ ਕਾਲਜ ਇਹਨਾਂ ਦੋਵਾਂ ਕਾਲਜਸ 'ਚ ਮੌਜੂਦ ਸਨ ਉਹਨਾਂ ਦੇ ਵਿੱਚ ਹਮ ਇਹ ਟੈਕਨੀਕ ਇਸਤੇਮਾਲ ਹੋਈ ਹੈ ਉਹਨੂੰ ਵੇਖਿਆ ਜਾ ਸਕਦਾ ਹੈ ਯੂਜ਼ ਕੀਤਾ ਗਿਆ ਸੋ ਮੇਰਾ ਇੱਕ ਕੁਐਸਚਨ ਸੀ ਕਿ ਕਲੋਨੀਅਲ ਅਗਰ ਅਸੀਂ ਉਸ ਹਿਸਾਬ ਨਾਲ ਵੇਖੀਏ ਕਲੋਨੀਅਲ ਇਰਾ ਦੇ ਹਿਸਾਬ ਨਾਲ ਤੇ ਸੋ ਇਸ ਤਰ੍ਹਾਂ ਦੀ ਜਿਹੜੀ ਪਲੈਨਿੰਗ ਸੀ ਉਹਨੂੰ ਅਸੀਂ ਕਿੱਥੇ ਵੇਖਨੇ ਆ ਕਿ ਉਹ ਯਾਨੀ ਡਿਵਾਈਡ ਦਾ ਤੇ ਬੜੇ ਚਿਰ ਦਾ ਪਲਾਨ ਹੋ ਗਿਆ ਫਿਰ ਅਗਰ ਅਸੀਂ ਇਹਨੂੰ ਹਮ ਵੇਖੀਏ ਤੇ 1931 ਤੋਂ ਡਿਵਾਈਡ ਤੇ ਉਹ ਲੰਮੀ ਚੌੜੀ ਹੋ ਜਾਂਦੀ ਫਿਰ ਔਰ ਉਹ ਹਮ ਇੱਕ ਤਰ੍ਹਾਂ ਸ਼ਾਹਮੁਖੀ ਨੂੰ ਉਹਨੂੰ ਯਾਨੀ ਜੇ ਅਸੀਂ ਇਹਨੂੰ ਕਹਿ ਲਈਏ ਕਿ ਲੈਲਪੁਰ ਇੱਕ ਜਿਹੜਾ ਪਿੰਡਾਂ ਦਾ ਸ਼ਹਿਰ ਸੀ ਜਾਂ ਲਾਹੌਰ ਇੱਕ ਅਰਬਨਾਈਜ਼ ਸੀ ਸੋ ਇਹ ਸ਼ਾਹਮੁਖੀ ਗੁਰਮੁਖੀ ਦਾ ਬਹਰਾਲ ਇੱਕ ਸੀ ਪ੍ਰੋਬਲਮ ਸੋ ਮੈਂ ਤੁਹਾਡੇ ਨਾਲ ਉਹ ਕੀਤਾ ਸਾਂਝਾ ਅਗਰ ਤੁਸੀਂ ਕੋਈ ਗੱਲ ਕਰਨਾ ਚਾਹੋ ਤੇ ਠੀਕ ਹੈ ਨਹੀਂ ਤੇ ਫਿਰ ਅਸੀਂ ਅੱਗੇ ਚੱਲਨੇ ਆ ਕੁਐਸਚਨਾਂ ਵੱਲ
ਹੈਲੋ 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 ਹਾਂ ਆਈ ਥਿੰਕ ਸਾਡੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਵੀ ਥੋੜਾ ਪ੍ਰੋਫੈਸਰ ਸਾਹਿਬਾ ਵੱਲ ਥੋੜਾ ਇੰਟਰਨੈਟ ਦਾ ਇਸ਼ੂ ਹੈ ਸੋ ਮੇਰਾ ਖਿਆਲ ਹੈ ਕਿ ਨਹੀਂ ਉਹਨਾਂ ਨੂੰ ਆਵਾਜ਼ ਨਹੀਂ ਪਹੁੰਚ ਰਹੀ ਬੜੀ ਵੱਡੀ ਤੇ ਅਸੀਂ ਪ੍ਰੋਬਲਮ ਜਿਹੜੀ ਆ ਗੱਲ ਰਹੀ ਹੈ ਕਰ ਰਹੇ ਹਾਂ ਟੈਕਨੀਕਲੀ ਸੋ ਮੇਰਾ ਖਿਆਲ ਸਾਡੇ ਨਾਲ ਇੰਟਰਨੈਟ ਦਾ ਕੋਈ ਇਸ਼ੂ ਹੈ ਤੇ ਮੈਂ ਇਹ ਕਹਾਂਗਾ ਕਿ ਜਿਹੜੇ ਸਾਡੇ ਸਕਾਲਰਸ ਵੇਖ ਰਹੇ ਨੇ ਉਹ ਡੈਫੀਨੇਟਲੀ ਆਪਣੇ ਕੁਐਸਚਨ ਜਿਹੜੇ ਨੇ ਉਹ ਕਮੈਂਟ ਦੇ ਵਿੱਚ ਲਾਜ਼ਮੀ ਰੱਖ ਦੇਣ ਕਿਉਂਕਿ ਅਸੀਂ ਇਸ ਲੈਕਚਰ ਤੋਂ ਬਾਅਦ ਵੀ ਰਿਕੁਐਸਟ ਕਰਾਂਗੇ ਕਿ ਉਹ ਇਹਨਾਂ ਨੂੰ ਵੇਖ ਲੈਣ ਔਰ ਜਿਸ ਕੁਐਸਚਨ ਦਾ ਉਹ ਆਨਸਰ ਕਰਨਾ ਚਾਹਣ ਉਹ ਕਰ ਦੇਣਗੇ ਬਿਕੋਜ਼ ਅਸੀਂ ਇੱਕ ਟਾਈਮ ਕਾਫੀ ਸਾਡਾ ਹੋ ਗਿਆ ਹੈ ਤੇ ਉਹ ਨੈਟ ਦਾ ਪ੍ਰੋਬਲਮ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੈ ਔਰ ਉਹਨਾਂ ਨੂੰ ਸੁਣਨ ਵਿੱਚ ਕਾਫੀ ਦਿੱਕਤ ਮੇਰਾ ਖਿਆਲ ਹੋ ਰਹੀ ਹੈ ਹੈਲੋ 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 ਆਵਾਜ਼ ਨਹੀਂ ਆ ਰਹੀ ਹੈਲੋ ਆਈ ਥਿੰਕ ਮਾਈਕ ਜਿਹੜਾ ਹੈ ਉਹ ਤੁਹਾਡੇ ਵੱਲੋਂ ਬੰਦ ਹੈ ਸੋ ਅਸੀਂ ਜਿਹੜਾ ਹੈ ਉਸ ਦੇ ਨਾਲ ਦੋਸਤ ਜਿਹੜੇ ਸਾਡੇ ਵੇਖ ਰਹੇ ਨੇ ਉਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਆਈ ਥਿੰਕ ਨੈਟ ਦਾ ਕਾਫੀ ਪ੍ਰੋਬਲਮ ਹੈ ਮੇਰੇ ਵੱਲੋਂ ਤੇ ਠੀਕ ਚੱਲ ਰਿਹਾ ਹੈ ਲੇਕਿਨ ਡਾਕਟਰ ਸਾਹਿਬਾ ਵੱਲੋਂ ਥੋੜਾ ਇਸ਼ੂ ਹੈ ਉਹਨਾਂ ਨੂੰ ਮੇਰੀ ਆਵਾਜ਼ ਨਹੀਂ ਸੁਣ ਰਹੀ ਸੋ ਅਸੀਂ ਇਸ ਦੇ ਨਾਲ ਤੁਸੀਂ ਆਪਣੇ ਕੁਐਸਚਨ ਜਿਹੜੇ ਨੇ ਉਹ ਲਾਜ਼ਮੀ ਕਮੈਂਟ ਦੇ ਵਿੱਚ ਰੱਖ ਦੇਣਾ ਔਰ ਅਸੀਂ ਆਫਟਰ ਲੈਕਚਰ ਮੈਡਮ ਸੁਖਮਨੀ ਜੀ ਉਹਨਾਂ ਨੂੰ ਵੇਖ ਲੈਣਗੇ ਔਰ ਤੁਹਾਨੂੰ ਕੁਐਸਚਨ ਦਾ ਆਨਸਰ ਵੀ ਕਰ ਦੇਣਗੇ ਸੋ ਅੱਜ ਟਾਈਮ ਵੀ ਸਾਡਾ ਜ਼ਿਆਦਾ ਹੋ ਗਿਆ ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨੂੰ ਜਲਦੀ ਜਲਦੀ ਤੁਹਾਨੂੰ YouTube ਤੇ ਵੀ ਇਹਨੂੰ ਅਪਲੋਡ ਕਰ ਦਈਏ ਤੇ ਤੁਸੀਂ ਹੁਣ ਸਾਡੀ ਇਹ ਜਿਹੜੀ ਲਾਈਵ ਆਉਣ ਵਾਲਾ ਕੁਝ ਦੋਸਤਾਂ ਨੇ ਕੱਲ ਵੀ ਔਰ ਪਰਸੋਂ ਵੀ ਮੈਸੇजेस ਕੀਤੇ ਕਿ ਅਸੀਂ ਫੇਸਬੁੱਕ ਤੇ ਨਹੀਂ ਆ ਅਸੀਂ ਇਹਨੂੰ ਵੇਖਣਾ ਚਾਹੁੰਦੇ ਹਾਂ ਤੇ ਸੋ ਉਹ ਜਿਹੜਾ ਅਸੀਂ ਫੇਸ ਉੱਥੇ YouTube ਤੇ ਬਣਾਇਆ ਹੈ ਪੇਜ ਜਾਂ ਚੈਨਲ ਉੱਥੋਂ ਵੀ ਇਹ ਲਾਈਵ ਆਂਦਾ ਹੈ ਤੁਸੀਂ ਉੱਥੋਂ ਵੀ ਵੇਖ ਸਕਦੇ ਹੋ ਤੇ ਇਸ ਦੇ ਨਾਲ ਆਈ ਥਿੰਕ ਇੱਕ ਦਫਾ ਟਰਾਈ ਕਰਨੇ ਆ ਜੀ ਹੈਲੋ ਹੈਲੋ ਆਵਾਜ਼ ਆ ਰਹੀ ਜੇ ਹਾਂਜੀ ਹਾਂਜੀ ਹੁਣ ਆ ਰਹੀ ਹਾਂਜੀ ਹੈ ਹਾਂਜੀ ਹਾਂਜੀ ਹੁਣ ਸੌਰੀ ਅਸੀਂ ਮੈਂ ਤੁਹਾਡਾ ਪ੍ਰੋਗਰਾਮ ਜਿਹੜਾ ਕੋਈ 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 ਮਸਲਾ ਨਹੀਂ ਸੋ ਇਹ ਹੋ ਜਾਂਦਾ ਹੈ ਸੋ ਅਸੀਂ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਅੱਜ ਇੰਨਾ ਟਾਈਮ ਦਿੱਤਾ ਸਾਨੂੰ ਔਰ ਹੁਣ ਕਾਫੀ ਲੇਟ ਵੀ ਹੋ ਗਿਆ ਰਾਤ ਦਾ ਤੇ ਅਸੀਂ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਆਏ ਸੋ ਡੈਫੀਨੇਟਲੀ ਤੁਸੀਂ ਕੁਐਸਚਨ ਜ਼ਰੂਰ ਵੇਖਣਾ ਤੇ ਹੋ ਸਕਦਾ ਕਿ ਅਸੀਂ ਇੱਕ ਫਾਲੋ ਅਪ ਲੈਕਚਰ ਵਾਸਤੇ ਵੀ ਤੁਹਾਨੂੰ ਰਿਕੁਐਸਟ ਕਰੀਏ ਜੋ ਕੁਐਸਚਨ ਆਏ ਨੇ ਕਿਉਂਕਿ ਹੁਣ ਹਾਂਜੀ ਅਸੀਂ ਉਹ ਉਸ ਤਰ੍ਹਾਂ ਡੈਫੀਨਿਟ ਕਰ ਨਹੀਂ ਸਕੇ ਨੈਟ ਦੀ ਵਜ੍ਹਾ ਤੋਂ ਤੇ ਬਹੁਤ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ ਤੇ ਮੈਨੂੰ ਕਰਨਾ ਚਾਹੀਦਾ ਤੁਹਾਡਾ ਕਿ ਮੈਨੂੰ ਇਹ ਪਲੇਟਫਾਰਮ ਮਿਲਿਆ ਔਰ ਮੈਂ ਆਪਣੇ ਕਿੰਨੇ ਪੁਰਾਣੇ ਨਵੇਂ ਸਾਰੇ ਫਰੈਂਡਸ ਨੂੰ ਇਨਫੈਕਟ ਮਿਲ ਸਕੀ ਹਾਂ ਥਰੂ ਦਿਸ ਪ੍ਰੋਸੈਸ ਔਰ ਇੰਟਰੈਕਟ ਕੀਤਾ ਸੋ ਬਹੁਤ ਬਹੁਤ ਮਿਹਰਬਾਨੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਆਈ ਥਿੰਕ ਐਂਡ ਆਈ ਡੋਂਟ ਨੋ ਕਿ ਮੈਂ ਕਿੰਨੀ ਕੁ ਉਤਰੀ ਹਾਂ ਤੁਹਾਡੀ ਐਕਸਪੈਕਟੇਸ਼ਨ ਦੇ ਨਹੀਂ 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 ਹਿਸਾਬ ਬਹੁਤ ਨਾਲ ਖੂਬਸੂਰਤ ਬੜਾ ਜ਼ਬਰਦਸਤ ਲੈਕਚਰ ਔਰ ਅਸੀਂ 1 ਘੰਟੇ ਤੱਕ ਸੁਨਿਆ ਕੁਐਸਚਨ ਵੀ ਆ ਜਾਣਗੇ ਤੇ ਫਿਰ ਉਹਦੇ ਨਾਲ ਫਿਰ ਇੱਕ ਤਰ੍ਹਾਂ ਦਾ ਇਨਪੁਟ ਵੀ ਮਿਲ ਜਾਏਗਾ ਅਸੀਂ ਦੁਬਾਰਾ ਕੋਈ ਹਾਂਜੀ ਹਾਂਜੀ ਟਾਈਮ ਰੱਖ ਕੇ ਤੇ ਫਿਰ ਉਹਦਾ ਡੈਫੀਨਿਟਲੀ ਫਾਲੋ ਅਪ ਵੀ ਕਰ ਲਾਂਗੇ ਹਾਂਜੀ ਨਹੀਂ ਮੈਨੂੰ ਵੀ ਬੜੀ ਕਲੈਰਿਟੀ ਆਊਗੀ ਜਦੋਂ ਕੁਐਸਚਨਸ ਪੁੱਛੇ ਜਾਂਦੇ ਆ ਤੇ ਡੈਫੀਨਿਟਲੀ ਖੁਦ ਵੀ ਤੁਸੀਂ ਕਲੀਅਰ ਹੁੰਦੇ ਹੋ ਕਿ ਡਿਫਰੈਂਟ ਡੈਫੀਨੇਟਲੀ ਪਰਸਪੈਕਟਿਵਸ ਤੋਂ ਵੀ ਦੇਖਣਾ ਜੀ ਚਾਹੀਦਾ ਹੈ ਆਈ ਥਿੰਕ ਇਹ ਬੜਾ ਅੱਛਾ ਲਰਨਿੰਗ ਪ੍ਰੋਸੈਸ ਹੈ ਮੇਰੇ ਲਈ ਵੀ ਤੇ ਸਭ ਹਾਂਜੀ ਦੇ ਲਈ ਆਪਾਂ ਸਾਰੇ ਇੱਕ ਦੂਸਰੇ ਤੋਂ ਬੈਨੀਫਿਟ ਕਰ ਰਹੇ ਹਾਂ ਸੋ ਥੈਂਕ ਯੂ ਜੀ ਤੋਹਿਤ ਜੀ ਬਾਕੀ ਥੈਂਕ ਮੈਂ ਯੂ ਬੜਾ ਇੰਜੋਏ ਕਰਦੀ ਹਾਂ ਹੋਰ ਸਪੀਕਰਸ ਨੂੰ ਵੀ ਸੁਣਾਂਗੇ ਐਂਡ ਜੀ ਆਪਣੀ ਨੌਲੇਜ ਹੀ ਵੱਧਦੀ ਹੈ
बहुत ਹਾਂਜੀ अच्छा लग्या, तो थैंक यू सो मच। ਓਕੇ ਜੀ ਥੈਂਕ ओके ਯੂ जी। ਮੈਡਮ ਸ਼ੁਕਰੀਆ ਜੀ ਦੋਸਤੋ ਫਿਰ ਇਹਦੇ ਨਾਲ ਹੀ ਫਿਰ ਆਪਣਾ ਪ੍ਰੋਗਰਾਮ ਖਤਮ ਕਰਨੀ ਹੈ ਕੱਲ ਅਸੀਂ 9 ਵਜੇ ਔਰ ਇੰਡੀਅਨ ਟਾਈਮ ਮੁਤਾਬਕ 9:30 ਵਜੇ ਔਰ ਬਾਕੀ ਜਿਹੜੇ ਰੀਜਨ ਨੇ ਉਹ ਆਪਣੇ ਮੁਤਾਬਕ ਟਾਈਮ ਸੈੱਟ ਕਰ ਲੈਣ ਕੱਲ 9 ਵਜੇ ਸਾਡਾ ਲੈਕਚਰ ਹੈ ਦਲਿਤ ਲਿਟਰੇਚਰ ਦੇ ਹਵਾਲੇ ਨਾਲ ਸਾਡੇ ਨਾਲ ਹੰਸ ਜੀ ਹੋਣਗੇ ਕੱਲ ਔਰ ਅਸੀਂ ਇਹ 9 ਵਜੇ ਆਪਣਾ ਲੈਕਚਰ ਜਿਹੜਾ ਹੈ ਉਹ ਸ਼ੁਰੂ ਕਰਾਂਗੇ ਕੱਲ ਦਾ ਟਾਈਮ ਤੁਸੀਂ ਨੋਟ ਕਰ ਲਓ 9 ਵਜੇ ਹੈ ਔਰ ਇਹ ਲੈਕਚਰ ਜਿਹੜਾ ਹੈ ਉਹ ਸਾਡਾ ਸਾਡੇ ਇਸ ਪੇਜ ਤੇ ਵੀ ਔਰ ਦੂਜਾ YouTube ਵਾਲੇ ਪੇਜ ਤੇ ਵੀ ਸਾਡਾ ਬਿਆਕ ਵਕਤ ਆਨਲਾਈਨ ਚੱਲੇਗਾ ਸੋ ਕੱਲ 9 ਵਜੇ ਮਿਲਦੇ ਹਾਂ ਜੀ ਰੱਬ ਰੱਖਾ